ਸੁਖਬੀਰ ਬਾਦਲ ਇਉਂ ਦਿਖਾ ਰਿਹਾ ਕਿ ਮੈਂ ਤਾਂ ਜੀ ਸਾਰੇ ਅਕਾਲੀ ਦਲ ਦੀਆਂ ਜਿਹੜੀਆਂ ਉਸ ਵੇਲੇ ਦੀਆਂ ਜਿਨ੍ਹਾਂ ਨੂੰ ਇਹ ਸਾਡੇ ਭਰਾ ਕਹਿੰਦੇ ਆ ਵੀ ਗਲਤ ਹੋ ਗਏ ਜਿਹੜੇ ਇੱਥੇ ਦੇ ਕੇ ਗਏ ਨੇ ਚਿੱਠੀ, ਉਹ ਸਾਰਾ ਕੁਝ ਅਸੀਂ ਰਲ ਮਿਲ ਕੇ ਕਰਦੇ ਹੁੰਦੇ ਸੀ। ਪਰ ਚਲੋ ਜੇ ਇਹ ਸਾਰੀਆਂ ਗੱਲਾਂ ਦਾ ਮੇਰੇ ਤੇ ਤੁਸੀਂ ਬੋਝ ਪਾਉਣਾ ਤਾਂ ਮੈਥੋਂ ਮਨਵਾ ਲਓ ਜਿਹੜੇ ਭਾਂਡੇ ਵਜਾਉਣੇ ਆ। ਇਸ ਤਰੀਕੇ ਦੀ ਟੋਨ ਦੇ ਵਿੱਚ ਹੰਕਾਰ ਭਰੇ ਲਹਿਜੇ ਵਿੱਚ ਚਿੱਠੀ ਲਿਖੀ ਹੋਈ ਵੀ ਮੈਂ ਜੀ ਨਵਾਣਾ ਸਿੱਖ ਵਾਂ, ਮੈਂ ਫਲਾਨਾ ਸਿੱਖ ਆ, ਤੇ ਸਾਰੀ ਜਿਹੜੀ ਚਿੱਠੀ ਦੀ ਵਾਰਡਿੰਗ ਸ਼ਬਦਾਵਲੀ ਆ ਭਾਵਨਾਵਾਂ ਉਹ ਇਹ ਆ ਵੀ ਤੁਸੀਂ ਸਮਝਦੇ ਕੀ ਆਪਦੇ ਆਪ, ਮੈਨੂੰ ਲਾਓ ਸਜ਼ਾ ਤੇ ਨਿਬੇੜੋ ਮੇਰਾ ਕੰਮ। ਮੈਂ ਤਾਂ ਜੀ ਮੇਰੇ ਕਰਕੇ ਕੰਮ ਬੜਾ ਖਰਾਬ ਹੋਇਆ ਪਿਆ ਜੀ, ਮੈਂ ਤਾਂ ਤੁਹਾਡੇ ਆਖੇ ਲਾ ਕੇ 2.5 ਮਹੀਨੇ ਹੋ ਕੇ ਘਰੇ ਬੈਠਾ। ਜਿੰਨੇ ਲੀਡਰ ਇਸ ਮੌਕੇ ਸੁਧਾਰ ਲਹਿਰ ਵਾਲੇ ਤੁਰੇ ਫਿਰਦੇ ਆ, ਇਹਨਾਂ ਚੋਂ ਕਿਸੇ ਨੇ ਘੱਟ ਨਹੀਂ ਕੀਤੀ। ਉਦੋਂ ਤੁਹਾਡੀਆਂ ਰਲ ਮਿਲ ਕੇ ਕੌਮ ਨਾਲ ਕੀਤੀਆਂ ਹੋਈਆਂ ਗਦਾਰੀਆਂ ਕਰਕੇ ਪੰਥ ਜਦੋਂ ਤੁਹਾਡੇ ਨਾਲ ਲੜਿਆ, ਤੁਸੀਂ ਪੰਥ ਨੂੰ ਵੀ ਹੰਭਾ ਦਿੱਤਾ। ਪੰਥਕ ਧਿਰਾਂ, ਪੰਥਕ ਸ਼ਕਤੀ ਕਮਜ਼ੋਰ ਹੋ ਗਈ, ਔਰ ਇੰਨੀ ਕਮਜ਼ੋਰ ਹੋ ਗਈ ਕਿ ਅੱਜ ਜਦੋਂ ਦਿੱਲੀ ਤੋਂ ਕੋਈ ਨਵਾਂ ਹਮਲਾ ਹੋਵੇ ਤਾਂ ਸਿੱਖ ਬੜੇ ਬੇਵਸ ਤੇ ਲਾਚਾਰ ਮਹਿਸੂਸ ਕਰਦੇ। ਉੱਪਰੋਂ ਇਹ ਕਹਿੰਦੇ ਨੇ ਕਿ ਜੀ ਇਹ ਜਿਹੜੇ ਪੰਥ ਪ੍ਰਸਤ ਸਿੱਖ ਨੇ ਇਹ ਬੜੇ ਮਾੜੇ ਆ, ਇਹਨਾਂ ਨੇ ਜੀ ਐਵੇਂ ਰੌਲਾ ਪਾ ਕੇ ਸਾਨੂੰ ਜੀ ਵੀ ਸਾਡਾ ਕੋਈ ਦੋਸ਼ ਨਹੀਂ। ਸਰਸੇ ਵਾਲੇ ਦਾ ਜੱਫੀਆਂ ਪਾਓ ਤੁਸੀਂ, ਪੰਥ ਨਾਲ ਧਰੋ ਕਮਾਓ ਤੁਸੀਂ। ਅਕਾਲ ਤਖਤ ਸਾਹਿਬ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਦਮਦਮੀ ਟਕਸਾਲ, ਅਖੰਡ ਕੀਰਤਨੀ ਜਥਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚੀਫ ਖਾਲਸਾ ਦੀਵਾਨ ਸਿੱਖਾਂ ਦੀ ਹਰ ਸੰਸਥਾ ਨੂੰ ਕਮਜ਼ੋਰ ਕਰੋ ਤੁਸੀਂ, ਤੇ ਦੋਸ਼ੀ ਪੰਥ ਵਾ। ਇਹਨਾਂ ਨੂੰ ਚਲੋ ਮੰਨ ਲਓ ਅੱਜ ਅਕਾਲੀ ਦਲ ਦਾ ਰਫੜ ਜਾਂ ਨਾ ਹੁੰਦਾ, ਕਿਸ ਨੂੰ ਆਸ ਹੈਗੀ ਆ ਵੀ ਇਹ ਚੰਡੀਗੜ੍ਹ ਪੰਜਾਬ ਨੂੰ ਦਬਾਉਣ ਦੇ ਮਸਲੇ ਉੱਤੇ ਕੁਝ ਕਰ ਲੈਂਦੀ। ਪਹਿਲਾਂ ਕੀ ਕਰ ਲਿਆ? ਹਾਲਾਤ ਦਿਨੋਂ ਦਿਨ ਹੋਰ ਹੱਥੋਂ ਨਿਕਲਦੇ ਜਾ ਰਹੇ ਆ, ਮਾੜੇ ਹੁੰਦੇ ਜਾ ਰਹੇ। ਸੁਨੀਲ ਜਾਖੜ ਨੇ ਉਹ ਗੱਲ ਕਹੀ ਆ ਜਿਹੜੀ ਅਕਾਲੀਆਂ ਨੇ ਕਹਿਣੀ ਸੀ, ਜਿਹੜੀ ਪੰਜਾਬ ਦੇ ਹੋਰ ਸਿਆਸੀ ਲੋਕਾਂ ਨੇ ਕਹਿਣੀ ਸੀ, ਉਹ ਬਾਜੀ ਮਾਰ ਗਿਆ। ਉਹਦੇ ਨਾਲ ਉਹਦਾ ਸਿਆਸੀ ਤੌਰ ਤੇ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ ਉਹ ਗੱਲ ਆਪਦੀ ਥਾਂ ਤੇ ਹੈ, ਪਰ ਚੰਡੀਗੜ੍ਹ ਪੰਜਾਬ ਦੇ ਹੱਥੋਂ ਖੋਇਆ ਜਾ ਰਿਹਾ। ਤੇ ਜਿਹੜੇ ਆ ਸਾਡੇ ਭਲਵਾਨ ਨੇ ਸਿਆਸੀ, ਸਾਡੇ ਪੰਥਕ ਕਹਾਉਣ ਵਾਲੇ, ਅਕਾਲੀ ਕਹਾਉਣ ਵਾਲੇ, ਇਹਨਾਂ ਦਾ ਕੀ ਹਾਲ ਹੈ? ਇਹ ਜਗਰਾਤਿਆਂ ਤੇ ਜਾਣ ਚੁੱਕੇ ਆ। ਇਹਨਾਂ ਨੂੰ ਪੰਥਕ, ਇਹਨਾਂ ਨੇ ਮੰਨ ਲਿਆ ਹੋਇਆ ਕਿ ਅਸੀਂ ਪੰਥ ਦਾ ਇੰਨਾ ਕੁ ਬੇੜਾ ਗਰਕ ਕਰ ਚੁੱਕੇ ਆ, ਸਾਨੂੰ ਪੰਥ ਨੇ ਕਦੇ ਵੋਟ ਨਹੀਂ ਪਾਉਣੀ। ਪੰਥ ਦੋਖੀਆਂ ਦੀ ਵੋਟ ਲੈਣ ਲਈ ਜੋ ਕੁਝ ਕਰ ਹੁੰਦਾ ਕਰੋ। ਸੱਚਾਈ ਇਹ ਹੈ ਕਿ ਖਾਲਿਸਤਾਨ ਵਾਲੇ ਪਾਸੇ ਨੂੰ ਤੁਰਨ ਤੋਂ ਬਗੈਰ ਕੋਈ ਰਾਹ ਨਹੀਂ, ਤੇ ਜਿਹੜਾ ਇਹ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਲੋਕ ਨੇ, ਇਹ ਸਾਡੀ ਗੁਲਾਮੀ ਨੂੰ ਹੋਰ ਲੰਮਾ ਕਰ। ਅੱਜ ਦੀ ਤਰੀਕ ਵਿੱਚ ਕੋਈ ਵੀ ਇਹੋ ਜਿਹੀ ਧਿਰ ਨਹੀਂ ਬਚੀ ਜਿਹਦੇ ਬਾਰੇ ਸਿੱਖ ਜਾਂ ਪੰਜਾਬ ਦੇ ਲੋਕ ਕਹਿ ਸਕਣ ਕਿ ਆਪਾਂ ਇਹਨੂੰ ਪਰਖ ਲਈਏ। ਜੇ ਹੁਣ ਹੀ ਇਹ ਗੱਲ ਮੰਨ ਲਈਏ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਤਾਂ ਫੇਰ ਲੜਾਈ ਜੇ ਲੜਨੀ ਹੋਈ ਆ, ਜੇ ਪੰਜਾਬ ਦੇ ਬਚੇ ਖੁਚੇ ਸਿੱਖ ਨੌਜਵਾਨ ਨੇ, ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਜੇਕਰ ਲੜਨਾ ਹੀ ਆ, ਤਾਂ ਫੇਰ ਲੜਾਈ ਖਾਲਿਸਤਾਨ ਦੇ ਇਸ਼ੂ ਤੇ ਲੜੀਏ। ਆ ਜਿਹੜੇ ਬਾਕੀ ਮਾਮਲੇ ਆ ਇਹ ਇਨਕਲੂਡ ਹੋਣ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਚਰਚਾ ਕਰਦੇ ਸੀ ਕਿ ਸੁਨੀਲ ਜਾਖੜ ਜਿਹੜਾ ਕਾਂਗਰਸ ਛੱਡ ਕੇ ਅੱਜ ਕੱਲ BJP ਦੇ ਪ੍ਰਧਾਨ ਦੇ ਤੌਰ ਤੇ ਸਰਗਰਮ ਹੈ, ਭਾਵੇਂ ਉਹਨੇ ਪਿਛਲੇ ਕਈ ਸਮੇਂ ਤੋਂ ਅਸਤੀਫਾ ਦਿੱਤਾ ਸੀਗਾ, ਪਰ ਹੁਣ ਅੱਜ ਸਵੇਰੇ ਇੱਕ TV ਚੈਨਲ ਦੇ ਨਾਲ ਇੰਟਰਵਿਊ ਦਿੱਤੀ ਤੇ ਕਿਹਾ ਕਿ ਮੈਂ ਅਸਤੀਫਾ ਤਾਂ ਕਾਫੀ ਚਿਰ ਦਾ ਭੇਜਿਆ ਹੋਇਆ BJP ਨੂੰ, ਪਰ ਉਹ ਅਸਤੀਫਾ ਉਹਨਾਂ ਨੇ ਮਨਜ਼ੂਰ ਨਹੀਂ ਕੀਤਾ ਹੋਇਆ। ਸੋ ਮੈਂ BJP ਦੀ ਲੀਡਰਸ਼ਿਪ ਨੂੰ ਕਹਿਣਾ ਵੀ ਉਹ ਮੇਰਾ ਅਸਤੀਫਾ ਮਨਜ਼ੂਰ ਕਰ ਲੈਣ, ਤੇ ਨਾਲ ਹੀ ਜਿਹੜੀਆਂ ਹੋਰ ਗੱਲਾਂ ਬਾਤਾਂ ਕੀਤੀਆਂ ਨੇ ਉਹ ਬੜੀਆਂ ਇੰਪੋਰਟੈਂਟ, ਅਹਿਮ ਨੇ, ਕਿਉਂਕਿ ਜਿਹੜੀ ਚਰਚਾ ਆਪਾਂ ਕੱਲ ਕਰਦੇ ਸੀ ਕਿ ਸੁਨੀਲ ਜਾਖੜ ਕਿਤੇ ਪੰਜਾਬ ਦੇ ਵਿੱਚ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਕੇ ਪੰਜਾਬ ਦੇ ਨਵੇਂ ਹਿੰਦੂ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਅਕਾਲੀ ਦਲ ਉਹਨੂੰ ਪ੍ਰੋਜੈਕਟ ਕਰਨ ਦੇ ਚੱਕਰ ਵਿੱਚ ਤਾਂ ਨਹੀਂ। ਸੋ ਜਿਸ ਤਰੀਕੇ ਨਾਲ ਸਾਰੀ ਐਕਟੀਵਿਟੀ ਚੱਲ ਰਹੀ ਆ ਉਹ ਤੇ ਨਜ਼ਰ ਮਾਰਨ ਦੀ ਲੋੜ ਆ। ਪਹਿਲਾਂ ਆਪਾਂ ਸੁਨੀਲ ਜਾਖੜ ਦੀ ਜਿਹੜੀ ਅੱਜ ਦੀ ਲਿਖਤ ਜਾਂ ਬਿਆਨ ਆ ਉਹਦਾ ਛੋਟਾ ਜਿਹਾ ਹੀ ਆ, ਉਹ ਪੜ੍ਹਦੇ ਆ। ਤੇ ਇਸ ਗੱਲ ਨੂੰ ਦੱਸਣ ਤੋਂ ਪਹਿਲਾਂ ਸਾਨੂੰ ਇਹ ਵੀ ਚੇਤੇ ਰੱਖਣ ਦੀ ਲੋੜ ਹੈ ਕਿ ਪੰਜਾਬ ਦੇ ਸਿੱਖ ਸੰਘਰਸ਼ ਦੇ ਵਿੱਚ
ਜਿੱਥੇ ਪੈਰ ਪੈਰ ਦੇ ਉੱਤੇ ਸਾਡੇ ਕੋਲੋਂ ਸਭ ਕੁਝ ਖੋਹਣ ਦੀਆਂ, ਸਾਡੇ ਹੱਕ ਖੋਹਣ ਦੀਆਂ ਜਿਹੜੀਆਂ ਦਿੱਲੀ ਦੀਆਂ, ਨਾਗਪੁਰ ਦੀਆਂ ਸਾਜ਼ਿਸ਼ਾਂ ਨੇ, ਉਹਦੇ ਵਿੱਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ, ਉਹ ਅਗਲੇ ਲੈ ਗਏ। ਜਿਹੜੇ ਪੰਜਾਬ ਦੇ ਦਰਿਆਈ ਪਾਣੀ ਤੇ ਪੰਜਾਬ ਦੇ ਬਿਜਲਈ ਸੋਮੇ ਆ, ਉਹਨਾਂ ਨੂੰ ਪਹਿਲਾਂ ਹੀ ਖੋਹ ਲਿਆ ਗਿਆ। ਇਵੇਂ ਹੀ ਹੋਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਚੀਜ਼ਾਂ ਨੇ ਪੰਜਾਬ ਦੀਆਂ, ਉਹ ਕਾਨੂੰਨੀ ਤੌਰ ਦੇ ਉੱਤੇ ਅਗਲੇ ਲੁੱਟ ਕੇ ਲੈ। ਹੁਣ ਚੰਡੀਗੜ੍ਹ ਦਾ ਮਸਲਾ ਜਿਹੜਾ ਹੈ, ਉਹਦੇ ਬਾਰੇ ਪਹਿਲੇ ਦਿਨ ਤੋਂ ਹੀ, ਜਦੋਂ ਤੋਂ ਚੰਡੀਗੜ੍ਹ ਬਣਿਆ, ਇਹ ਚੱਕਰ ਚੱਲਦਾ ਆ ਰਿਹਾ ਕਿ ਸਾਡੇ ਪੰਜਾਬ ਦੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਾਇਆ ਤੇ ਚੰਡੀਗੜ੍ਹ ਪੰਜਾਬ। ਇਸ ਮਸਲੇ ਉੱਤੇ ਜੋ ਕੌਮ ਨੇ, ਜੋ ਪੰਜਾਬ ਦੇ ਲੋਕਾਂ ਨੇ ਸੰਘਰਸ਼ ਲੜਿਆ, ਉਹਦੇ ਵਿੱਚ ਇੱਥੋਂ ਤੱਕ ਗੱਲ ਆ ਗਈ। ਇਹ ਜੀ 1966 ਵਿੱਚ ਜਦੋਂ ਹਰਿਆਣਾ ਵਿੱਚੋਂ ਬਣਾਇਆ, ਪੰਜਾਬ ਦੇ ਵਿੱਚੋਂ ਵੱਢ ਕੇ, ਤਾਂ ਇਹ ਗੱਲ ਉਦੋਂ ਨਿਬੜ ਗਈ ਸੀ ਕਿ ਥੋੜੇ ਸਮੇਂ ਦੇ ਵਿੱਚ, 5-10 ਸਾਲਾਂ ਦੇ ਵਿੱਚ ਹਰਿਆਣਾ ਆਪਦੀ ਵੱਖਰੀ ਕਿਤੇ ਹੋਰ ਰਾਜਧਾਨੀ ਬਣਾ ਲੂ। ਉਸ ਗੱਲ ਦੇ ਉਲਟ ਉੱਥੇ ਰਾਜਧਾਨੀ ਹੁਣ ਤੱਕ ਪੰਜਾਬ ਦੇ ਸਿਰ ਮੜੀ ਰੱਖੀ। ਸੰਘਰਸ਼ ਜਦੋਂ ਆਪਾਂ ਧਰਮ ਯੁੱਧ ਮੋਰਚਾ ਲੜਿਆ, ਉਹਦੇ ਵਿੱਚ ਇਹ ਮੰਗ ਉੱਠਦੀ ਰਹੀ ਕਿ ਚੰਡੀਗੜ੍ਹ ਜਿਹੜਾ ਪੰਜਾਬ ਦਾ, ਇੱਥੋਂ ਹਰਿਆਣਾ ਆਪਦਾ ਤੁਰਦਾ ਫਿਰਦਾ ਨਜ਼ਰ ਆਵੇ। ਪਰ ਕੀਤਾ ਇਹ ਗਿਆ ਕਿ ਉੱਥੇ ਪੰਜਾਬ ਦਾ ਹੱਕ ਖਤਮ ਕੀਤਾ ਗਿਆ ਤੇ ਹਰਿਆਣੇ ਦੇ ਅਫਸਰ ਭਰਤੀ ਕਰਕੇ ਹਰਿਆਣੇ ਦੇ ਹੀ ਚੰਡੀਗੜ੍ਹ ਦਾ ਪ੍ਰਸ਼ਾਸਨ ਜਿਹੜਾ ਯੂਟੀ ਕਹਾਉਂਦਾ, ਜਾਣੀ ਕਿ ਉਹ ਯੂਨੀਅਨ ਟੈਰੀਟਰੀ ਹੈ, ਕੇਂਦਰ ਦੇ ਅੰਡਰ ਆਉਂਦਾ ਉਹ ਪ੍ਰਸ਼ਾਸਨ ਸਾਰਾ। ਸੋ ਦਿੱਲੀ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਪੰਜਾਬ ਦੇ ਬੰਦੇ ਭਰਤੀ ਹੀ ਨਹੀਂ ਕੀਤੇ, ਚਾਹੇ ਉਹ ਕੋਈ ਵੀ ਮਹਿਕਮਾ ਜਿਹੜਾ ਲੋਕਲ ਉੱਥੇ ਪ੍ਰਬੰਧ ਕਰਨਾ ਹੁੰਦਾ। ਉਹਦੇ ਵਿੱਚ 1986 ਦੇ ਵਿੱਚ ਤਾਂ ਮੁਕੰਮਲ ਤੌਰ ਤੇ ਖਬਰਾਂ ਆ ਗਈਆਂ ਸੀ ਵੀ ਚੰਡੀਗੜ੍ਹ ਪੰਜਾਬ ਨੂੰ ਮਿਲ ਜਾਣਾ। ਮਿਲਿਆ ਮੁਲਿਆ ਤਾਂ ਹੈ ਨਹੀਂ। ਹੁਣ ਗੱਲ ਇੱਥੇ ਆ ਗਈ ਕਿ ਸਾਡੇ ਸਾਰੇ ਸੰਘਰਸ਼ ਦੇ ਉੱਤੇ ਪਰੋਲਾ ਫੇਰ ਕੇ ਚੰਡੀਗੜ੍ਹ ਦੇ ਵਿੱਚ ਹਰਿਆਣੇ ਨੂੰ ਜ਼ਮੀਨ ਦਿੱਤੀ ਜਾ ਰਹੀ ਆ ਕਿ ਇੱਥੇ ਤੁਸੀਂ ਆਪਦੀ ਰਾਜਧਾਨੀ ਉਸਾਰ ਲਓ, ਜਿਹੜੀ ਇਮਾਰਤ ਵਾ। ਹੈ ਤਾਂ ਪਹਿਲਾਂ ਹੀ ਉਹਨਾਂ ਕੋਲੇ, ਪਰ ਹੁਣ ਆਪਦੀ ਇੰਡੀਪੈਂਡੈਂਟ ਪੈਸਾ ਖਰਚ ਕੇ ਉਹ ਪੰਜਾਬ ਦੇ ਭਗਵੰਤ ਮਾਨ ਦੇ ਹਾਜ਼ਰੀ ਦੇ ਵਿੱਚ, ਮੁੱਖ ਮੰਤਰੀ ਦੀ ਹਾਜ਼ਰੀ ਵਿੱਚ ਇਹ ਜਦੋਂ ਮੀਟਿੰਗ ਹੋਈ ਸਾਲ ਕੁ ਪਹਿਲਾਂ, ਹੁਣ ਜਿੰਨੀ ਕਿ ਇਹਨੂੰ ਅਕਲ ਆਪਾਂ ਨੂੰ ਪਤਾ ਹੀ ਆ, ਇਹ ਉੱਥੇ ਕਮਲ ਕੁੱਟਦਾ, ਕਹਿੰਦਾ ਵੀ ਜੇ ਹਰਿਆਣੇ ਵਾਲਿਆਂ ਨੂੰ ਇਮਾਰਤ ਬਣਾਉਣ ਲਈ ਮਾਇਆ ਦੇਣੀ ਆ, ਫਿਰ ਸਾਨੂੰ ਵੀ ਦਿਓ। ਕਹਿਣਾ ਤਾਂ ਇਹਨੂੰ ਇਹ ਚਾਹੀਦਾ ਸੀ ਬਈ ਹਰਿਆਣੇ ਦਾ ਹੱਕ ਕਿੱਥੋਂ ਬਣਦਾ। ਕਦੇ ਕਿਸੇ ਦੇ ਕੋਲੇ ਚਾਹੇ ਮਤਲਬ 10 ਮਰਲੇ ਦਾ ਮਕਾਨ ਆ, ਕਿਸੇ ਦਾ ਕੋਠੀ ਹੈ, ਕੋਈ ਉਹਨੂੰ ਗਲੀ ਗਵਾਂਢ ਦਾ ਬੰਦਾ ਆ ਕੇ ਕਵੇ ਵੀ ਮੈਂ ਤੇਰੇ ਘਰ ਦੇ ਵਿਚਾਲੇ ਆਪਦਾ ਇੱਕ ਮਕਾਨ ਖੜਾ ਕਰਨਾ, ਤਾਂ ਉਹ ਬੰਦਾ ਉਹਨੂੰ ਕਹੂਗਾ ਵੀ ਤੇਰਾ ਹੱਕ ਕੀ ਬਣਦਾ ਇੱਥੇ। ਤੇ ਇੱਥੇ ਭਗਵੰਤ ਮਾਨ ਨੇ ਨਵੀਂ ਹੋਈ ਜਬਲੀ ਛੱਡਤੀ, ਕਹਿੰਦਾ ਜੀ ਜੇ ਹਰਿਆਣੇ ਵਾਲਿਆਂ ਨੂੰ ਇਮਾਰਤ ਬਣਾਉਣ ਲਈ ਮਾਇਆ ਦੇਣ ਲੱਗੇ ਹੋ, ਸਾਨੂੰ ਵੀ ਦੇ ਦਿਓ, ਅਸੀਂ ਵੀ ਨਵੀਂ ਇਮਾਰਤ ਬਣਾ ਲਾਂਗੇ। ਸੋ ਇਸ ਤਰ੍ਹਾਂ ਦੀਆਂ ਹਲਕੀਆਂ ਫੁਲਕੀਆਂ ਜਬਲੀਆਂ ਮਾਰਨ ਵਾਲੇ ਜਿਸ ਮੁਲਕ ਦੇ, ਜਿਸ ਸੂਬੇ ਦੇ ਆਗੂ ਹੋਣ, ਉੱਥੇ ਕੀ ਹੋ ਸਕਦਾ। ਸੋ ਸਟੈਪ ਦਰ ਸਟੈਪ ਪੰਜਾਬ ਦਾ ਹੱਕ ਚੰਡੀਗੜ੍ਹ ਤੋਂ ਖਤਮ ਕਰਨ ਦੀ ਜਿਹੜੀ ਅਗਲਿਆਂ ਦੀ ਨੀਤੀ ਸੀ, ਉਹਦੇ ਤਹਿਤ ਕੱਲ ਜਿਹੜਾ ਅਨਾਉਂਸ ਕੀਤਾ ਵਾ ਵੀ ਹਰਿਆਣਾ ਚੰਡੀਗੜ੍ਹ ਦੇ ਵਿੱਚ ਆਪਦੀ ਰਾਜਧਾਨੀ ਦੀ ਇਮਾਰਤ ਬਣਾਉਣ ਲਈ ਅੱਗੇ ਵਧੇ, ਉਹਦੇ ਉੱਤੇ ਜਿੱਡਾ ਵੱਡਾ ਰਿਐਕਸ਼ਨ, ਜਿੱਡਾ ਵੱਡਾ ਹੋ ਹੱਲਾ ਮਚਣਾ ਚਾਹੀਦਾ ਸੀ, ਉਹ ਮਚਿਆ ਨਹੀਂ। ਤੇ ਇਸ ਮਾਹੌਲ ਦੇ ਵਿੱਚ ਸਾਨੂੰ ਇਸ ਗੱਲ ਦੀ ਬੜੀ ਪੀੜ ਹੋਣੀ ਚਾਹੀਦੀ ਆ ਸਾਰਿਆਂ ਨੂੰ ਕਿ ਆਪਾਂ ਆਪਣੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਚੇਤੇ ਕਰੋ, ਜਿਨ੍ਹਾਂ ਨੇ ਪਹਿਲਾਂ ਪੰਜਾਬੀ ਸੂਬਾ ਬਣਾਉਣ ਲਈ, ਫਿਰ ਧਰਮ ਯੁੱਧ ਮੋਰਚੇ ਦੌਰਾਨ, ਇਸ ਤੋਂ ਬਾਅਦ ਵਿੱਚ ਜੋ ਸੰਘਰਸ਼ ਚੱਲਿਆ, ਇਹ ਸਾਰੀਆਂ ਕੁਰਬਾਨੀਆਂ ਕਾਹਦੇ ਲਈ ਸੀ? ਪੰਜਾਬ ਦੇ ਸਾਰੇ ਹੱਕਾਂ ਲਈ ਸੀ ਨਾ। ਉਹ 'ਚ ਇਹ ਵੀ ਆ ਵਿੱਚ ਚੰਡੀਗੜ੍ਹ ਪੰਜਾਬ ਦਾ। ਤੇ ਅਗਲੇ ਸਾਡੇ ਸਾਰੇ ਸੰਘਰਸ਼ ਦੇ ਉੱਤੇ ਕਾਟੀ ਮਾਰ ਕੇ ਚੰਡੀਗੜ੍ਹ ਖੋਣ ਵਾਲੇ ਪਾਸੇ ਨੂੰ ਸਟੈਪ ਦਰ ਸਟੈਪ ਅੱਗੇ ਵਧ ਰਹੇ ਹੋਣ ਤੇ ਆਪਣੇ ਬੰਦੇ ਇਸ ਗੱਲ ਨੂੰ
इस हालत में लै आंदे गए होण, हंभा दिते गए होण, जां बेअकल ही इन्ने होण बई वो कोई प्रतिक्रिया देण योगी ना हो। सो किसी भी सियासी धिर दा ਚੱਜ हाल दा प्रतिकर्म नहीं आया। हाँ, जाबता पूरा करने लई सोच विचार के ਇਹਦਾ ਗੱਲ ਕੱਲ ही एडा रफड़ पैना चाहिए सी। तो ये गल मैं तां कीती है कि इस माहौल दे विच सुनील जाखड़ अज चंडीगढ़ पहुंच के जिहड़ियां गल्लां करदा है, वो चंडीगढ़ दे विच हरियाणे दे वध रहे कदमां दे मुतलक ने। वो आपां हुण ओहदे जिहड़े बोल ने वो पढ़दे हैं। इन्हें कहा कि चंडीगढ़ पंजाब की राजधानी वजों सिर्फ एक जमीनी खिता ही नहीं, बल्कि इस नाल पंजाब दे लोकां दीयां डूंघाई तक डूंघियां भावनावां जुड़ियां होईयां ने। पंजाब नूं बीते समय च लगे जख्मां ते मलहम लगाउण दी कोशिश तहत प्रधान मंत्री नरेंद्र मोदी जी ने पंजाब दीयां दे समाजक अते धार्मिक चढ़दी कला लई जिहड़े कदम चुके ने, हरियाणा नूं चंडीगढ़ विच वखरी विधान सभा लई 10 एकड़ जमीन देण नाल उन्हां दे इन्हां उपरालिਆਂ नाल पंजाब नाल बणी नेड़ता नूं ठेस पहुंचेगी। मेरा मनना है कि पंजाब ते केंद्र दे मजबूत संबंधां नूं बनाई रखण लई इस फैसले ते पुनर विचार होना चाहिदा है ते मैं प्रधान मंत्री जी नूं अपील करदा हां कि वो निजी दखल दे के इस फैसले नूं रद्द करवाउण। जिस मुद्दे ते पंजाब दीयां सारियां पार्टियां एकमत हन, आम आदमी पार्टी दे मुख मंत्री दी ना समझी करन चंडीगढ़ ते पंजाब दा दावा कमजोर होया है। जयपुर विच जदों उत्तरी जोनल दी कौंसल विच मीटिंग विच केंद्री गृह मंत्री सामने हरियाणा ने विधान सभा लई ये जमीन मंगी सी, तां पंजाब दे मुख मंत्री ने इस दा विरोध करन दी बजाए पंजाब दी विधान सभा लई भी जमीन मंग के हरियाणे दी मंग ते अपने समर्थन दी मोहर लगा दित्ती सी। पंजाब दे 9 सिखिए प्रधान मुख मंत्री भगवंत मान वल्लों इस मुद्दे ते लै गए पंजाब विरोधी स्टैंड दी सजा पंजाब दे लोक क्यों भुगतण, पंजाब दी गल जरूरी है। ये जिहड़ा सुनील जाखड़ दा बयान आ, हुण जिहड़ा पंजाब दे जां भारती सियासत दा कोई इस तरीके दा लीडर होगा तां इहो जिहियां गल्लां ही करूगा, पर अकाली दल दे किसी लीडर तो तां इन्ना भी नहीं सरे। चाहे वो जिहड़े सुधार लहर वाले अकाली ने ते चाहे वो दूजे अकाली ने जिहड़े बादल परिवार दे झंडे हेठ ने, ये समझ लेना चाहिए कि पंजाब दे अड-अड सियासी दलों नूं इस हद तक अगले धक के लै जा चुके ने जिहड़े भारती मुख धारा नूं मत्था टेकी बैठे सियासी दल ने। अपनी तां गल ही वखरी आ, आपां तां खालिस्तान दे झंडा बरदार हां ते चंडीगढ़ समेत पंजाबी बोलदे सारे इलाके ते जिहड़ा साडा खालसा राज दा सारा इलाका रहा वो साडे दायरे विच आउंदा। ਅਸੀਂ ਤਾਂ ਇਹ ਮੰਨਦੇ ਹਾਂ ਕਿ ਹਾਥੀ ਦੀ ਪੈੜ ਵਿੱਚ ਸਭ ਦਾ ਪੈੜ, ਵੀ ਜੇਕਰ ਖਾਲਿਸਤਾਨ ਬਣਦਾ ਹੈ ਤਾਂ ਜਿਹੜੇ ਸਾਡੇ ਹੱਕ ਖੋਹੇ ਨੇ, ਚਾਹੇ ਉਹ ਚੰਡੀਗੜ੍ਹ ਆ, ਚਾਹੇ ਉਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਤੇ ਚਾਹੇ ਕੋਈ ਹੋਰ ਆ, ਉਹ ਸਾਰੇ ਮਸਲੇ ਜਿਹੜੇ ਆ ਇਨਕਲੂਡ ਹੱਲ ਹੋਣਗੇ। ਪਰ ਖਾਲਿਸਤਾਨ ਬਣਨ ਤੱਕ ਉਸ ਤੋਂ ਪਹਿਲਾਂ ਜੋ ਕੁਝ ਵਾਪਰ ਰਿਹਾ ਉਹਦੇ ਤੋਂ ਆਪਾਂ ਨਿਰਲੇਪ ਨਹੀਂ ਰਹਿ ਸਕਦੇ। ਜੇ ਆਪਾਂ ਇਹ ਕਹਿੰਦੇ ਰਹੀਏ कि छड्डो जी इन्हां गल्लां नूं, खालिस्तान बन गया सारा कुछ विच ही आ जाऊ, ये गल सुणन नूं चंगी लगदी, पर अमली तौर दे उत्ते सानूं ये गल दा एहसास होना चाहिए कि मौके दे उत्ते प्रेजेंट टेंस दी जिहड़ी प्रेजेंट टेंस दी इस मौके ते पॉलिटिक्स चल रही आ, ਉਹਦੇ ਵਿੱਚ ਸਾਡਾ ਬੋਲਣਾ ਬਣਦਾ है। ਹੁਣ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਅਸੀਂ ਸਿਆਸੀ ਜਿਹੜੀਆਂ ਧਿਰਾਂ ਨੇ ਪੰਜਾਬ ਦੀਆਂ ਮੁੱਖ ਧਾਰਾ ਦੀਆਂ ਉਹਨਾਂ ਨਾਲ ਸਹਿਮਤ ਹੋ ਗਏ ਆ ਜਾਂ ਅਸੀਂ ਉਹਨਾਂ ਦੀ ਗੱਲ ਨੂੰ ਵਧੀਆ ਮੰਨਦੇ ਆ। ਸਾਨੂੰ ਤਾਂ ਉਹਨਾਂ ਤੇ ਪਹਿਲਾਂ ਵੀ ਗੁੱਸਾ ਹੀ ਸੀ, ਅੱਜ ਵੀ ਗੁੱਸਾ ਹੀ ਆ ਵੀ ਥੋਤੋਂ ਪੰਜਾਬ ਦੇ ਹੱਕਾਂ ਦੀ ਰਾਖੀ ਤਾਂ ਕਰਨੀ ਹੁੰਦੀ, ਪਰ ਤੁਸੀਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਜ਼ਰੂਰ ਕਰਦੇ ਹੋ ਕਿ ਜੀ ਸਾਨੂੰ ਵੋਟਾਂ ਪਾ ਦਿਓ, ਸਾਡੀ ਸਰਕਾਰ ਬਣਾ ਦਿਓ, ਅਸੀਂ ਤੁਹਾਨੂੰ ਹੱਕ ਲੈ ਕੇ ਦੇਵਾਂਗੇ।
ਇਹ ਗੱਲ ਪੰਜਾਬ ਦੇ ਵਿੱਚ ਸੱਤਾ ਸਾਂਭਣ ਵਾਲਾ ਹਰੇਕ ਸਿਆਸੀ ਭਲਵਾਨ ਕਹਿੰਦਾ। ਬਾਦਲ ਹੁਣੀ ਵੀ ਇਹੀ ਗੱਲ ਕਹਿੰਦੇ ਆ ਤੇ ਆਮ ਆਦਮੀ ਪਾਰਟੀ ਵਾਲੇ ਇਹੀ ਭਕਾਈ ਮਾਰਦੇ ਆ, ਕਾਂਗਰਸ ਵਾਲੇ ਵੀ, ਬੀਜੇਪੀ ਵਾਲੇ ਸਾਰੇ ਕਹਿੰਦੇ ਤਾਂ ਪੰਜਾਬ ਦੇ ਲੋਕਾਂ ਨੂੰ ਇਹੀ ਹੈ ਨਾ ਕਿ ਅਸੀਂ ਤੁਹਾਡੇ ਹੱਕਾਂ ਦੀ ਰਾਖੀ ਕਰਾਂਗੇ, ਪਰ ਕੰਮ ਸਾਰੇ ਹੀ ਉਲਟ ਚੱਲਦਾ। ਇਹ ਦਿੱਲੀ ਦੇ ਮਥਾਜ ਰਹਿੰਦੇ ਨੇ, ਦਿੱਲੀ ਨਾਲ ਵਿਗਾੜਨ ਜੋਗੇ ਨਹੀਂ ਰਹਿੰਦੇ ਤੇ ਦਿੱਲੀ ਵਾਲੇ ਇਹਨਾਂ ਦੇ ਉੱਤੇ ਫਿਰ ਜਿਹੜੇ ਫੈਸਲੇ ਥੋਪਦੇ ਆ ਉਹਨਾਂ ਨਾਲ ਨੁਕਸਾਨ ਪੰਥ ਦਾ ਤੇ ਪੰਜਾਬ ਦਾ ਹੁੰਦਾ। ਹੁਣ ਆ ਸੁਨੀਲ ਜਾਖੜ ਆ, ਕਾਂਗਰਸ ਵਿੱਚ ਸੀ, ਬੀਜੇਪੀ 'ਚ ਆ ਗਿਆ, ਬੀਜੇਪੀ ਤੋਂ ਕਾਫੀ ਚਿਰ ਪਹਿਲਾਂ ਅਸਤੀਫਾ ਦੇਣ ਤੋਂ ਬਾਅਦ ਅੱਜ ਜਦੋਂ ਇਹਨੂੰ ਮੌਕਾ ਮਿਲਿਆ ਤਾਂ ਇਹਨੇ ਇੱਕ ਤਰੀਕੇ ਨਾਲ ਪੰਜਾਬ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰ ਕੇ, ਜਿਵੇਂ ਬੀਤੇ ਦੌਰ ਵਿੱਚ ਆਪਾਂ ਸਾਰੇ ਇੱਕ ਮੌਕੇ ਦੇ ਉੱਤੇ ਸੁਖਪਾਲ ਸਿੰਘ ਖਹਿਰੇ ਵੱਲ ਬੜੀਆਂ ਆਸ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੇ ਸੀ, ਜਦੋਂ ਪੰਜਾਬ ਦੇ ਵਿੱਚ ਰੈਫਰੈਂਡਮ ਵਾਲੇ 2020 ਦੇ ਕਰਕੇ ਧੜਾ ਧੜ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਚੱਲ ਰਹੀਆਂ ਸੀ ਜਾਂ ਹੋਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਸੁਖਪਾਲ ਸਿੰਘ ਖਹਿਰੇ ਨੇ ਗਹਿ ਗੱਡਵੀਂ ਲੱਤ ਲਾ ਕੇ ਪੰਜਾਬ ਦੇ ਹੱਕ ਵਿੱਚ, ਨੌਜਵਾਨੀ ਦੇ ਹੱਕ ਵਿੱਚ ਗੱਲ ਕੀਤੀ ਤੇ ਸਾਡੇ ਭਾਈਚਾਰੇ ਨੂੰ ਬਹੁਤ ਦਿਲੋਂ ਟੁੰਬਿਆ। ਇਵੇਂ ਹੀ ਕਈ ਮੌਕਿਆਂ ਦੇ ਉੱਤੇ ਕੋਈ ਹੋਰ, ਕਦੇ ਕੋਈ ਹੋਰ ਚਿਹਰਾ ਉੱਭਰਦਾ ਤੇ ਸਾਨੂੰ ਉਹ ਚੰਗਾ ਲੱਗਣ ਲੱਗ ਜਾਂਦਾ ਤੇ ਸਾਡੇ ਸਾਰੇ ਬੰਦੇ ਉਹਦੇ ਮਗਰ ਹੋ ਜਾਂਦੇ। ਜਦੋਂ ਕਰਤਾਰਪੁਰ ਸਾਹਿਬ ਵਾਲਾ ਲਾਂਘਾ ਖੁੱਲਿਆ ਉਦੋਂ ਸਾਡੇ ਸਾਰੇ ਭਾਈਚਾਰੇ ਨੂੰ ਨਵਜੋਤ ਸਿੰਘ ਸਿੱਧੂ ਪੰਜਾਬ ਨੂੰ ਤਾਰਨ ਵਾਲਾ ਬਣ ਲੱਗਦਾ ਸੀ ਵੀ ਇਹ ਤਾਰ ਦੂ ਪੰਜਾਬ। ਕਿਸੇ ਵੇਲੇ ਬਲਵਿੰਦਰ ਸਿੰਘ ਬੈਂਸ, ਜਿਹੜੇ ਦੋ ਭਰਾ ਲੁਧਿਆਣੇ ਵਾਲੇ ਬੈਂਸ ਬ੍ਰਦਰਸ ਆ, ਉਹਨਾਂ ਨੂੰ ਲੈ ਕੇ ਬੜੀਆਂ ਆਸ ਭਰੀਆਂ ਨਜ਼ਰਾਂ ਲੋਕਾਂ ਨੂੰ ਚੰਗੇ ਲੱਗਦੇ ਸੀ। ਇੱਕ ਟਾਈਮ ਉਹ ਵੀ ਆਇਆ ਜਦੋਂ ਲੋਕ ਕਹਿੰਦੇ ਸੀ ਕਿ ਜੇ ਨਵਜੋਤ ਸਿੱਧੂ, ਬੈਂਸ ਬ੍ਰਦਰਸ, ਸੁਖਪਾਲ ਖਹਿਰਾ ਤੇ ਨਾਲ ਰਵਨੀਤ ਬਿੱਟੂ ਵੀ ਇਹ ਜੇ ਰਲ ਜਾਣ ਪੰਜਾਬ ਦਾ ਜਿਹੜਾ ਭਵਿੱਖ ਆ ਉਹ ਬੜਾ ਜੀ ਵਧੀਆ ਹੋ ਜੂ। ਪਰ ਇਹ ਜਾਂ ਇਹੋ ਜਿਹੇ ਜਿੰਨੇ ਮਰਜ਼ੀ ਆਪਾਂ ਦੇਖ ਲਈਏ, ਇਹ ਆਪਦੀ ਰਾਜਨੀਤੀ ਦੀ ਲੋੜ ਦੇ ਵਿੱਚੋਂ ਚੰਗੀ ਬਿਆਨਬਾਜ਼ੀ ਕਰ ਸਕਦੇ ਆ। ਉਹ ਬਿਆਨਬਾਜ਼ੀ ਆਪਾਂ ਨੂੰ ਇੱਥੋਂ ਤੱਕ ਲੋਕਾਂ ਨੂੰ ਪ੍ਰਭਾਵਿਤ ਵੀ ਕਰ ਸਕਦੀ ਆ ਕਿ ਲੋਕ ਇਹਨਾਂ ਨੂੰ ਸੱਤਾ ਸਾਂਭਣ ਤੱਕ ਚਲੇ ਜਾਣ, ਪਰ ਜਦੋਂ ਵੀ ਸੱਤਾ ਹੱਥ ਥੱਲੇ ਆਜੂਗੀ ਕਰ ਕੁਛ ਨਹੀਂ ਸਕਦੀ। ਜਦੋਂ ਪੰਜਾਬ ਦੇ ਬੀਤੇ ਇਤਿਹਾਸ ਤੇ ਕੋਈ ਨਜ਼ਰ ਮਾਰੇ ਤਾਂ ਉਹਨੂੰ ਸਮਝ ਲੱਗ ਸਕਦੀ ਆ ਕਿ ਹਰ ਵਾਰ ਵੋਟਾਂ ਤੋਂ ਪਹਿਲਾਂ ਅਕਾਲੀ ਲੀਡਰਸ਼ਿਪ ਇਹੋ ਮਾਹੌਲ ਬਣਾ ਛੱਡਦੀ ਸੀ ਕਿ ਸਰੋਤਿਆਂ ਨੂੰ ਲੱਗਦਾ ਸੀ ਕਿ ਜੇ ਇਸ ਵਾਰ ਚੰਡੀਗੜ੍ਹ ਦੇ ਵਿੱਚ ਆਪਣੀ ਨੀਲੀ ਪੱਗ ਵਾਲਿਆਂ ਦੀ ਸਰਕਾਰ ਬਣ ਗਈ, ਸਮਝ ਲਓ ਖਾਲਸਾ ਰਾਜ ਹੀ ਆ ਜਾਣਾ, ਖਾਲਿਸਤਾਨੀ ਬਣ ਜਾਣਾ, ਬਸ ਸਾਰੇ ਮਸਲੇ ਹੱਲ ਹੋ ਜਾਣੇ। ਤੇ ਆਪਣੇ ਭਾਈਚਾਰੇ ਨੇ ਗਹਿ ਗੱਡਵੀਂ ਵੋਟ, ਪੰਥ ਦੀ ਅਮਾਨਤ ਵੋਟ ਆ ਜੀ, ਤੱਕੜੀ ਨੂੰ ਪਾਓ ਜੀ, ਪਾ ਦੇਣੀ, ਸਰਕਾਰ ਬਣਨੀ। ਜਦੋਂ ਇਹਨਾਂ ਨੇ ਮਾੜਾ ਜਿਹਾ ਵੀ ਕੋਈ ਕੌਮ ਪ੍ਰਸਤੀ ਵਾਲਾ, ਪੰਥ ਪ੍ਰਸਤੀ ਵਾਲਾ, ਪੰਜਾਬ ਤੇ ਪੰਥ ਦੇ ਪੱਖ ਵਾਲਾ ਕੋਈ ਫੈਸਲਾ ਕਰਨ ਵਾਲੇ ਸੋਚਣਾ, ਹੁਣ ਜਿੰਨਾ ਇੱਥੇ ਅਮਲਾ ਫੈਲਾ, ਹਾਲਾਂਕਿ ਬਹੁਤੇ ਜ਼ਿਆਦਾ ਪੰਜਾਬ ਦੇ ਜੰਮੇ ਜਲੇ ਨੇ ਜਿਹੜੇ ਬਿਊਰੋਕ੍ਰੇਸੀ ਹੈ, ਪਰ ਮੈਨੂੰ ਤਾਂ ਕੋਈ ਲੱਭਿਆ ਨਹੀਂ ਅੱਜ ਤੱਕ ਜਿਹਨੇ ਪੰਜਾਬ ਦੇ ਅਫਸਰਸ਼ਾਹੀ ਦੇ ਵਿੱਚ ਰਹਿੰਦਿਆਂ ਹੋਇਆਂ ਪੰਜਾਬ ਦੇ ਲਈ ਕਦੇ ਸੋਚਿਆ ਹੋਵੇ। ਇਹ ਦਿੱਲੀ ਦੇ ਦੱਲੇ ਨੇ ਸਾਰੇ। ਇਹ ਪਹਿਲਾਂ ਅਫਸਰਸ਼ਾਹੀ ਜਿਹੜੀ ਆ ਦਿੱਲੀ ਨੂੰ ਦੱਸਦੀ ਆ ਤੇ ਦਿੱਲੀ ਤੋਂ ਇਹਨਾਂ ਨੂੰ ਝਟਕਾ ਲੱਗਦਾ। ਕਦੇ ਅਕਾਲੀ ਸਰਕਾਰ 5 ਸਾਲ ਨੇ ਟੱਪਣ ਨਹੀਂ ਦਿੱਤੀ, ਸਰਕਾਰ ਟੁੱਟ ਜਾਣੀ, ਇਹਨਾਂ ਨੇ ਆਪਣੇ ਕੋਲੇ ਫੇਰ ਆ ਜਾਣਾ ਅਕਾਲੀ ਲੀਡਰਾਂ ਨੇ, ਫੇਰ ਲੋਕਾਂ ਨੂੰ ਕਹਿਣਾ ਅਸੀਂ ਕੀ ਕਰਦੇ, ਸਰਕਾਰ ਟੁੱਟ ਗਈ, ਹੁਣ ਸਾਨੂੰ ਦੁਬਾਰਾ ਵੋਟਾਂ ਪਾਓ। ਇਉਂ ਹੀ ਚੱਲਦਾ ਰਿਹਾ। ਇੱਕ ਤਰ੍ਹਾਂ ਨਾਲ ਅਕਾਲੀ ਲੀਡਰਸ਼ਿਪ ਨੂੰ ਇਹ ਮੱਤ ਦਿੱਤੀ ਗਈ ਕਿ ਜੇ ਪੰਥ ਅਤੇ ਪੰਜਾਬ ਦੇ ਮਸਲਿਆਂ ਦੇ ਹੱਲ ਲਈ ਤੁਸੀਂ ਮਾੜਾ ਜਿਹਾ ਵੀ ਕੁਛ ਸੋਚਿਆ, ਤੁਹਾਡੀ ਸਰਕਾਰ ਨਹੀਂ ਚੱਲਣ ਦੇਣੀ। ਫਿਰ ਵੱਡੇ ਬਾਦਲ ਨੇ ਇਹ ਸਬਕ ਸਿੱਖ ਲਿਆ। ਸੋ 1997 ਤੋਂ ਉਹਨਾਂ ਨੇ ਇਹ ਫਿਰ ਇੱਕ ਤਰੀਕੇ ਨਾਲ ਸਹੁੰ ਖਾ ਲਈ ਵੀ ਪੰਥ ਅਤੇ ਪੰਜਾਬ ਦਾ ਅਸੀਂ ਕੁਛ ਨਹੀਂ ਸੋਚਦੇ। ਫਿਰ ਦਿੱਲੀ ਵਾਲਿਆਂ ਨੇ ਇਹਨਾਂ ਨੂੰ 3 ਵਾਰੀ ਹੁਣ 5-5 ਸਾਲ ਲਈ ਸਰਕਾਰ ਚੱਲਣ ਦਿੱਤੀ। ਵੀ ਇਹਨਾਂ ਦੀ ਤੁਸੀਂ ਜੇ ਨਹੀਂ ਕੁਛ ਕਰਦੇ ਫਿਰ ਸਰਕਾਰ ਚਲਾ ਲਓ। ਸੋ ਜਦੋਂ ਦਿੱਲੀ ਵਾਲਿਆਂ ਦਾ ਮੀਟਰ ਹੀ ਇਹ ਆ
ਕਿ ਪੰਜਾਬ ਦੇ ਵਿੱਚ ਸਰਕਾਰ ਉਹੀ 5 ਸਾਲ ਕੱਟਣ ਦਿਆਂਗੇ ਜਿਹੜੀ ਪੰਥ ਅਤੇ ਪੰਜਾਬ ਦੇ ਹੱਕ ਵਿੱਚ ਕੁਝ ਨਾ ਕਰੇ। ਇੱਥੋਂ ਤੱਕ ਕਿ ਆ 92 ਵਿਧਾਇਕਾਂ ਵਾਲੀ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਬੜੀ ਮਜ਼ਬੂਤ ਸਥਿਤੀ ਚਾਹੇ ਰਾਜਨੀਤਿਕ ਗਿਣਤੀਆਂ ਮਿਣਤੀਆਂ ਦੇ ਨਜ਼ਰੀਏ ਤੋਂ ਕੋਈ ਦੇਖੇ, ਪਰ ਜੇ ਦਿੱਲੀ ਵਾਲੇ ਚਾਹਣ ਤਾਂ ਕੋਈ ਵੀ ਬਹਾਨਾ ਬਣਾ ਕੇ ਇਸ ਸਰਕਾਰ ਨੂੰ ਵੀ ਭੰਗ ਕਰਨ ਦੇ ਯੋਗ ਨੇ। ਉਹ ਸਮਰੱਥਾ ਉਹਨਾਂ ਦੀ ਹੈਗੀ, ਅਧਿਕਾਰ ਉਹਨਾਂ ਦਾ ਹੈਗਾ। ਇਸ ਕਰਕੇ ਇਹਨਾਂ ਨੇ ਕਦੇ ਵੀ, ਵੈਸੇ ਤਾਂ ਕੇਜਰੀਵਾਲ ਦਾ ਜਿਨ੍ਹਾਂ ਨੂੰ ਪਹਿਲਾਂ ਬੁਖਾਰ ਚੜਿਆ ਹੋਇਆ ਸੀ ਹੁਣ ਚੰਗੀ ਤਰ੍ਹਾਂ ਲੈ ਗਿਆ ਹੋਣਾ, ਤੇ ਆਮ ਆਦਮੀ ਪਾਰਟੀ ਨੇ ਵੀ ਪੰਥ ਅਤੇ ਪੰਜਾਬ ਦੇ ਖਿਲਾਫ ਕਦੇ, ਪੰਜਾਬ ਤੇ ਪੰਥ ਦੇ ਹੱਕ ਵਿੱਚ ਕਦੇ ਕੋਈ ਗੱਲ ਨਹੀਂ ਕੀਤੀ, ਕਿਉਂਕਿ ਸਰਕਾਰ 5 ਸਾਲ ਚਲਾਉਣੀ। ਤੋ ਇਸ ਮਾਹੌਲ ਦੇ ਵਿੱਚ ਮੈਂ ਇਹ ਗੱਲ ਅੱਜ ਭਰੇ ਦਿਲ ਨਾਲ ਕਹਿਣੀ ਚਾਹੁੰਦਾ ਵੀ ਆਪਾਂ ਸਭ ਤੋਂ ਵੱਧ ਆਲੋਚਨਾ ਬਾਦਲਕਿਆਂ ਦੀ ਕਰਦੇ ਹਾਂ। ਕਿਉਂ ਕਰਦੇ ਆ? ਕਿਉਂਕਿ ਕਾਂਗਰਸ, ਭਾਜਪਾ ਜਾਂ ਹੋਰ ਸਿਆਸੀ ਦਲ ਪੰਥਕ ਹੋਣ ਦਾ ਦਾਅਵਾ ਵੀ ਨਹੀਂ ਕਰਦੇ, ਤੇ ਇਸ ਪਾਰਟੀ ਦੇ ਉੱਤੇ ਬਾਕੀਆਂ ਨਾਲੋਂ ਜ਼ਿਆਦਾ ਗੁੱਸਾ ਆਉਂਦਾ। ਸੋ ਇਸ ਗੱਲ ਦਾ ਉਹਨਾਂ ਨੂੰ ਇਤਰਾਜ਼ ਵੀ ਹੁੰਦਾ ਵਾ ਵੀ ਪੰਥਕ ਸੋਚ ਸ਼ਕਤੀ ਵਾਲੇ ਸਾਰੇ ਸਾਡੀ ਕ੍ਰਿਟਿਸਿਜ਼ਮ ਕਰਦੇ। ਬਹੁਤ ਸਾਰੇ ਉਹਨਾਂ ਦੇ ਬੰਦੇ ਮਾੜਾ ਚੰਗਾ ਵੀ ਬੋਲਦੇ ਆ। ਪਿੱਛੇ ਜੇ ਉਹਨਾਂ ਨੇ IT ਸੈੱਲ ਬਣਾਇਆ ਜਿਹਦੇ ਬਾਰੇ ਅਖਬਾਰਾਂ ਤੇ ਖਬਰ ਛਪੀ ਕਿ ਬਾਦਲਕਿਆਂ ਨੇ ਆਪਦੇ ਵਿਰੋਧੀਆਂ ਨੂੰ ਗਾਲਾਂ ਕੱਢਣ ਲਈ ਬੰਦੇ ਕਿਰਾਏ ਤੇ ਭਰਤੀ ਕੀਤੇ ਆ। ਇਹ ਸਾਰੇ ਕੁਛ ਦੇ ਬਾਵਜੂਦ ਮੈਂ ਇਹ ਗੱਲ ਪੂਰੇ ਦਿਲੋਂ ਕਹਿਣਾ ਚਾਹੁੰਦਾ ਵੀ ਬਾਦਲ ਦਲ ਵਾਲੇ ਅਜੇ ਵੀ ਕਿਸੇ ਹੱਦ ਤੱਕ ਆਪਦੀ ਆਲੋਚਨਾ ਜਿਹੜੀ ਆ ਸੋਸ਼ਲ ਮੀਡੀਆ ਉੱਤੇ ਬਰਦਾਸ਼ਤ ਕਰਦੇ ਨੇ, ਪਰ ਜਿੰਨੇ ਭੈੜੇ ਜਿੰਨੇ ਮਾੜੇ ਆਮ ਆਦਮੀ ਪਾਰਟੀ ਦੇ ਕੇਡਰ ਨੇ ਹੋ ਕੇ ਦਿਖਾਇਆ। ਚੇਤੇ ਕਰੋ ਜਦੋਂ ਇੱਕ ਵਾਰੀ ਵੋਟਾਂ ਸੀ ਤੇ ਭਾਈ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਉੱਠ ਖੜਿਆ, ਤੇ ਹੋਰਾਂ ਦੀ ਤਾਂ ਗੱਲ ਛੱਡੋ, ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਦੀ ਧੀ ਆ ਪ੍ਰੋਫੈਸਰ ਬਲਜਿੰਦਰ ਕੌਰ, ਆਮ ਆਦਮੀ ਪਾਰਟੀ ਦੀ ਵਿਧਾਇਕ। ਉਹਨੇ ਵੀ ਇੱਕ ਤਾਂ ਇਹ ਕਹਿ ਕੇ ਪਹਿਲਾਂ ਉਹਨੇ ਦੁਖੀ ਕੀਤਾ ਸੰਗਤ ਨੂੰ ਕਿ ਮੈਂ ਕੀ ਕਰਾਂ, ਮੇਰਾ ਕੋਈ ਕਸੂਰ ਥੋੜੀ ਆ ਜੇ ਮੈਂ ਕਿਸੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜੁਝਾਰੂ ਸਿੰਘ ਦੇ ਘਰ ਪੈਦਾ ਹੋ ਗਈ, ਇਹ ਮੇਰਾ ਚਾਚਾ ਜਾਂ ਤਾਇਆ ਮਤਲਬ ਖਾੜਕੂ ਸੀ, ਮੈਂ ਕੀ ਕਰਾਂ। ਮੇਰਾ ਜਿਵੇਂ ਉਹਨੂੰ ਇਸ ਗੱਲ ਦਾ ਬੜਾ ਦੁੱਖ ਸੀਗਾ ਕਿ ਮੇਰਾ ਤਾਂ ਕੈਰੀਅਰ ਹੀ ਖਤਰੇ 'ਚ ਪੈ ਗਿਆ ਵੀ ਮੈਂ ਕਿਹੜੇ ਖਾੜਕੂਆਂ ਦੇ ਘਰੇ ਜੰਮ। ਜਿੱਦਣ ਇਹ ਗੱਲ ਕਹੀ ਸੀ ਉਦੋਂ ਅਸੀਂ ਆਪਦੇ ਸਰਕਲ ਦੇ ਵਿੱਚ, ਕਿਉਂਕਿ ਜਿਹੜਾ ਉਹਨਾਂ ਦਾ ਪਰਿਵਾਰ ਆ ਸੁਖਰਾਮ ਸਿੰਘ, ਭਾਈ ਸੁਖਰਾਮ ਸਿੰਘ ਕਲਾਰਾ ਜਾਂ ਹੋਰ ਸਾਰਾ ਉਹ ਜਗ੍ਹਾ ਰਾਮ ਤੀਰਥ, ਇਹ ਸਾਰੀਆਂ ਗੱਲਾਂ ਕਰਦੇ ਰਹੇ। ਪਰ ਬਹੁਤਾ ਦੁੱਖ ਉਦੋਂ ਹੋਇਆ ਜਦੋਂ ਉਹਨੇ ਵੀ ਬਾਕੀਆਂ ਵਾਂਗੂ ਹੀ ਕਿਹਾ ਬਈ ਅਸੀਂ ਜੇ ਭੁੱਲਰ ਦੀ ਸਪੋਰਟ ਕੀਤੀ ਪ੍ਰੋਫੈਸਰ ਦੀ ਤਾਂ ਸਾਨੂੰ ਵੋਟਾਂ ਨਹੀਂ ਪੈਣੀ। ਜਦੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੇ ਹਿੰਦੂ ਵੋਟ ਲੈਣ ਲਈ ਭੁੱਲਰ ਦੇ ਮਸਲੇ ਉੱਤੇ ਨਾਵਾਚਕ ਟਿੱਪਣੀਆਂ ਸ਼ੁਰੂ ਕੀਤੀਆਂ, ਉਹਨਾਂ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਆਮ ਆਦਮੀ ਪਾਰਟੀ ਦੇ ਕੇਡਰ ਨੇ ਜੋ ਕੁਝ ਲਿਖਿਆ ਉਹ ਕੋਈ ਸਿੱਖ ਦਾ ਪੁੱਤ ਕਦੇ ਲਿਖ ਨਹੀਂ ਸਕਦਾ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਅੱਜ ਤੱਕ ਪੰਥ ਲਈ ਸੇਵਾ ਕਰਨ ਵਾਲੇ ਨਾਲ ਕਿਸੇ ਦੇ ਜੇਕਰ ਕਿਸੇ ਕਿਸਮ ਦੇ ਵਿਚਾਰਧਾਰਕ ਵਖਰੇਵੇਂ ਹੋਣ ਤਾਂ ਕਦੇ ਇਹੋ ਜਿਹੀ ਗੱਲ ਨਹੀਂ ਹੋਈ ਜਿਹੋ ਜਿਹੀ ਹੁਣ ਹੋਈ। ਕੀ ਲਿਖਿਆ ਜਾ ਰਿਹਾ ਸੀ ਕਿ ਜੀ ਇਹਨਾਂ ਨੂੰ ਕਿਸੇ ਨੇ ਕਿਹਾ ਵੀ ਤੁਸੀਂ ਕੌਮ ਲਈ ਕੁਰਬਾਨੀਆਂ ਕਰੋ। ਕਿਹੜਾ ਭੁੱਲਰ ਜੀ? ਭੁੱਲਰ ਕੋਈ ਵੱਖਰਾ ਸੀ, ਉਹਦੇ ਲਈ ਆਪਣੀ ਸਰਕਾਰ ਤੜਵਾ ਲਈਏ। ਉਹ ਆਮ ਆਦਮੀ ਪਾਰਟੀ ਦਾ ਕੇਡਰ ਜਿੰਨਾ ਨਖਿੱਧ, ਜਿੰਨਾ ਘਟੀਆ ਤੇ ਜਿੰਨਾ ਨਕੰਮਾ ਸਾਬਤ ਹੋਇਆ, ਉਹਨਾਂ ਕਿਸੇ ਪਾਰਟੀ ਦਾ ਕੇਡਰ ਨਹੀਂ ਸਾਬਤ ਹੋਇਆ। ਇਸ ਕੇਡਰ ਨੇ ਲੋਕਾਂ ਤੋਂ ਵੋਟ ਲੈਣ ਮੌਕੇ ਲਾਰਾ ਲਾਇਆ ਸੀ ਕਿ ਆਪਾਂ ਬਾਦਲਕਿਆਂ ਨੇ, ਕਾਂਗਰਸੀਆਂ ਨੇ ਕਦੇ ਇਨਸਾਫ ਨਹੀਂ ਦਿੱਤਾ, ਅਸੀਂ ਚੱਕ ਦਿਆਂਗੇ ਫੱਟੇ। ਤੇ ਜਿਸ ਤਰੀਕੇ ਨਾਲ ਡੇਰਾ ਸਰਸਾ ਦੇ ਮਸਲੇ ਉੱਤੇ ਮਨਜ਼ੂਰੀ ਨਹੀਂ ਦਿੱਤੀ ਗਈ, ਜਿਸ ਤਰੀਕੇ ਨਾਲ ਇਹਨਾਂ ਨੇ ਪੂਰੀ ਰਾਜਨੀਤੀ ਕੀਤੀ ਆ,
ਤੇ ਜੇਕਰ ਬੇਅਦਬੀ ਦੇ ਮਸਲਿਆਂ ਬਾਰੇ ਬੀਬੀ ਹਰਸਿਮਰਤ ਕੌਰ ਦੇ ਇਹ ਜਿਹੜੇ ਅਰਦਾਸ ਕੀਤੀ ਆ ਉਹਨੇ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਜਿਨ੍ਹਾਂ ਨੇ ਕਰਵਾਈ ਆ ਤੇ ਜਿਨ੍ਹਾਂ ਨੇ ਇਹਦੇ ਤੇ ਸਿਆਸਤ ਕੀਤੀ ਆ ਉਹਨਾਂ ਦਾ ਕੱਖ ਨਾ ਰਵੇ। ਹੁਣ ਬਾਦਲਕਿਆਂ ਦਾ ਤਾਂ ਕੱਖ ਰਿਹਾ ਨਹੀਂ, ਪਰ ਰਹਿਣਾ ਕੱਖ ਆਮ ਆਦਮੀ ਪਾਰਟੀ ਦਾ ਵੀ ਨਹੀਂ। ਇਹ ਗੱਲ ਚੰਗੀ ਤਰ੍ਹਾਂ ਸੋਚ ਲਓ, ਸਮਝ ਲਓ, ਮੰਨ ਲਓ ਕਿ ਜਦੋਂ ਬਰਗਾੜੀ ਮੋਰਚੇ ਮੌਕੇ ਭਾਈ ਧਿਆਨ ਸਿੰਘ ਮੰਡ ਕਹਿੰਦੇ ਹੁੰਦੇ ਸੀ ਬਈ ਜੇਕਰ ਇਨਸਾਫ ਨਾ ਦਿੱਤਾ ਤਾਂ ਜਿਹੜੀ ਖੱਡ ਵਿੱਚ, ਜਿਹੜੀ ਕਬਰ ਵਿੱਚ ਵੱਡਾ ਬਾਦਲ ਲਿਟਿਆ ਉਹਦੇ ਵਿੱਚ ਹੀ ਜਾ ਕੇ ਕੈਪਟਨ ਲਿਟਦਾ ਫਿਰੂਗਾ। ਇਹ ਸਾਡੇ ਸਾਹਮਣੇ ਹੈ ਕਿ ਕੌਮ ਨੂੰ ਧੋਖਾ ਦੇਣ ਵਾਲਾ ਬਾਦਲ ਜਿੱਥੇ ਗਿਆ, ਅੱਜ ਸਿਆਸੀ ਤੌਰ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਵੀ ਖਤਮ। ਪਰ ਜਿੰਨਾ ਜ਼ਿਆਦਾ ਲੋਕਾਂ ਨੂੰ ਝੂਠ ਬੋਲ ਕੇ ਨਾਰਾ ਲਾ ਕੇ ਆਮ ਆਦਮੀ ਪਾਰਟੀ ਨੇ ਪੱਟਿਆ, ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਭਾਈਚਾਰੇ ਦੇ ਲੋਕਾਂ ਨੇ ਮਣਾ ਮੂੰਹ ਰੁਪਈਆ ਇਸ ਪਾਰਟੀ ਨੂੰ ਦਿੱਤਾ। ਜੇ ਕਿਤੇ ਖਾਲਿਸਤਾਨ ਲਈ ਲੜਨ ਵਾਲੀਆਂ ਧਿਰਾਂ ਨੂੰ ਉਹਦੇ ਵਿੱਚੋਂ 10% ਹੀ ਦੇ ਦਿੰਦੇ ਨਾ, ਜਿੰਨਾ ਪੈਸਾ ਆਮ ਆਦਮੀ ਪਾਰਟੀ ਨੂੰ ਮੱਥਾ ਟੇਕਿਆ, ਤਾਂ ਪੰਜਾਬ ਦੀ ਧਰਤੀ ਉੱਤੇ ਖਾਲਿਸਤਾਨ ਦਾ ਜਿਹੜਾ ਸੰਘਰਸ਼ ਆ ਉਹ ਕਿਤੇ ਜ਼ੋਰ ਫੜ ਚੁੱਕਿਆ ਹੁੰਦਾ। ਪਰ ਪੰਜਾਬ ਦੀ ਧਰਤੀ ਉੱਤੇ ਲੜਨ ਮਰਨ ਵਾਲੇ, ਪੰਜਾਬ ਦੇ ਹੱਕਾਂ ਲਈ ਗੱਲ ਕਰਨ ਵਾਲੇ ਤਾਂ ਮਰਦੇ ਆ ਭੁੱਖੇ। ਸਿੱਖ ਸੰਘਰਸ਼ ਦੇ ਸ਼ਹੀਦਾਂ ਦੇ ਪਰਿਵਾਰ ਜਾਂ ਸੰਘਰਸ਼ੀਲ ਜਿਹੜੀਆਂ ਧਿਰਾਂ ਨੇ ਉਹਨਾਂ ਦੇ ਖਿਲਾਫ ਮਾਹੌਲ ਬਣਿਆ। ਉਹ ਸਾਰੀ ਗੱਲ ਆਪਣੇ ਸਾਹਮਣੇ ਆ। ਇਹ ਗੱਲ ਕਿੱਧਰ ਨੂੰ ਗਈ? ਗੱਲ ਸਾਰੀ ਗਈ ਆਮ ਆਦਮੀ ਪਾਰਟੀ ਵੱਲ ਨੂੰ। ਤੇ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਚੁਟਕਲੇ ਸੁਣਾਉਂਦਾ ਸੀ। ਇਹਨਾਂ ਦਿਨਾਂ ਦੇ ਵਿੱਚ ਜਦੋਂ ਚੰਡੀਗੜ੍ਹ ਸਾਤੋਂ ਖੋਇਆ ਜਾ ਰਿਹਾ, ਉਹਨੂੰ ਫੇਰ ਕੋਈ ਸੁਰਤ ਨਹੀਂ। ਕੱਲ ਵੀ ਐਵੇਂ ਜਵੜੀਆਂ ਮਾਰਦਾ ਥੰਮ ਤੇ ਕਰ ਗਿਆ। ਜਦੋਂ ਇਹ ਆਈ ਸੀ ਮੁੱਖ ਮੰਤਰੀ ਨੂੰ ਤਾਂ ਸਭ ਤੋਂ ਪਹਿਲਾਂ ਰਿਐਕਸ਼ਨ ਕਰਨਾ ਚਾਹੀਦਾ ਸੀ। ਅਕਾਲੀ ਦਲ ਦੇ ਪਹਿਲੇ ਹੀ ਭਾਂਡੇ ਵਿਕੇ ਪਏ ਨੇ। ਖਾਲਸਾ ਪੰਥ ਨਾਲ ਧਰੋ ਕਮਾ ਕੇ ਬਾਦਲ ਸਾਹਿਬ ਤੁਰ ਗਏ ਤੇ ਆ ਛੋਟੇ ਬਾਦਲ ਨੇ ਜੋ ਚੰਦ ਚਾੜੇ ਆ। ਪਹਿਲਾਂ ਤਾਂ ਉਦੋਂ ਕਹਿੰਦੇ ਜੀ ਅਸੀਂ ਜੋ ਸਾਨੂੰ ਤਨਖਾਹ ਲੱਗੂ ਸਾਨੂੰ ਮਨਜ਼ੂਰ ਆ। ਕੱਲ ਜਦੋਂ ਲੱਤ ਤੜਵਾਉਣ ਆਇਆ ਇੱਥੇ, ਅੱਜ PGI ਦਾਖਲ ਹੋਣਾ ਪੈ ਗਿਆ। ਭਾਵੇਂ ਗੱਲ ਥੋੜੀ ਜਿਹੀ ਵੱਡੀ ਹੋ ਗਈ ਲੱਗਦੀ ਆ, ਕੋਈ ਸੱਟ ਫੇਟ ਜਿਹੜੀ ਸੀ, ਪਰ ਉਹ ਚਿੱਠੀ ਅੱਜ ਕਿਸੇ ਸੂਤਰ ਰਾਹੀਂ ਮੈਂ ਉਹਦੇ ਦੇਖਿਆ ਵੀ ਕੀ ਲੈ ਕੇ ਦੇ ਕੇ ਗਿਆ। ਇੱਕ ਪਾਸੇ ਤਾਂ ਕਹਿੰਦਾ ਆ ਕਿ ਜੋ ਮੈਨੂੰ ਤਨਖਾਹ ਲੱਗੂ ਜੀ, ਜਾਣੀ ਕਿ ਸੁਖਬੀਰ ਬਾਦਲ ਇਉਂ ਦਿਖਾ ਰਿਹਾ ਕਿ ਮੈਂ ਤਾਂ ਜੀ ਸਾਰੇ ਅਕਾਲੀ ਦਲ ਦੀਆਂ ਜਿਹੜੀਆਂ ਉਸ ਵੇਲੇ ਦੀਆਂ, ਜਿਨ੍ਹਾਂ ਨੂੰ ਇਹ ਸਾਡੇ ਭਰਾ ਕਹਿੰਦੇ ਆ ਵੀ ਗਲਤ ਹੋ ਗਏ ਜਿਹੜੇ ਇੱਥੇ ਦੇ ਕੇ ਗਏ ਨੇ ਚਿੱਠੀ, ਉਹ ਸਾਰਾ ਕੁਝ ਅਸੀਂ ਰਲ ਮਿਲ ਕੇ ਕਰਦੇ ਹੁੰਦੇ ਸੀ। ਪਰ ਚਲੋ ਜੇ ਇਹ ਸਾਰੀਆਂ ਗੱਲਾਂ ਦਾ ਮੇਰੇ ਤੇ ਤੁਸੀਂ ਬੋਝ ਪਾਉਣਾ ਤਾਂ ਮੈਥੋਂ ਮਨਵਾ ਲਓ ਜਿਹੜੇ ਭਾਂਡੇ ਮਨਵਾਉਣੇ ਆ। ਇਸ ਤਰੀਕੇ ਦੀ ਟੋਨ ਦੇ ਵਿੱਚ, ਹੰਕਾਰ ਭਰੇ ਲਹਿਜੇ ਵਿੱਚ ਚਿੱਠੀ ਲਿਖੀ ਹੋਈ। ਕਿਸੇ ਸੱਜਣ ਨਾਲ ਗੱਲ ਹੋਈ, ਮੈਂ ਉਹਨੂੰ ਆਖਿਆ ਯਾਰ ਉਹਨਾਂ ਦੀ ਸੁਖਬੀਰ ਬਾਦਲ ਦੀ ਕਹਿੰਦੇ ਧੀ ਦਾ ਕਾਰਜ ਵਾ, ਇੱਕ ਲੱਤ ਟੁੱਟ ਗਈ, ਇੱਕ ਤਨਖਾਹੀਆ ਕਰਾਰ ਦਿੱਤਾ ਹੋਇਆ, ਇਹ ਇੱਕ ਮਨੁੱਖਤਾ ਦੇ ਨਾਤੇ ਬੜਾ ਔਖਾ ਹੈ। ਉਹਨੇ ਮੈਨੂੰ ਕਿਹਾ ਵੀ ਤੁਸੀਂ ਚਿੱਠੀ ਪੜ੍ਹੀ ਆ? ਮੈਂ ਕਿਹਾ ਜੀ ਨਹੀਂ। ਚਲੋ ਮੈਨੂੰ ਚਿੱਠੀ ਮਿਲੀ। ਜਿਹੜੀ ਚਿੱਠੀ ਕੱਲ ਦੇ ਕੇ ਗਿਆ ਉਹਦੇ ਵਿੱਚ ਉਹਨੇ ਇਹੀ ਕਮਲ ਕੁੱਟਿਆ ਸੁਖਬੀਰ ਸਿੰਘ ਬਾਦਲ ਨੇ। ਇੱਕ ਹੰਕਾਰ ਭਰੇ ਲਹਿਜੇ ਚ ਲਿਖੀ ਹੈ। ਪਹਿਲੀ ਤਾਂ ਇਹ ਗੱਲ, ਇੱਕ ਨਿਮਰਤਾ ਵਾਲੀ। ਇੱਕ ਹੁੰਦਾ ਜਦੋਂ ਬੰਦਾ ਕਵੇ ਮੈਂ ਨਿਮਰਤਾ ਸਹਿਤ ਕਹਿੰਦਾ ਹਾਂ, ਤੇ ਸ਼ਬਦ ਸਾਰੇ ਭਿਆਨਕ ਖਤਰਨਾਕ ਲਹਿਜੇ ਵਾਲੇ ਹੋਣ, ਇਹ ਬੜੀ ਮਾੜੀ ਗੱਲ ਆ। ਇਹ ਤਾਂ ਹਿੰਦੀ ਫਿਲਮਾਂ ਦੇ ਜਿਹੜੇ ਗੁੰਡੇ ਨੇ, ਬਦਮਾਸ਼ ਨੇ, ਕਈ ਅੱਜ ਕੱਲ੍ਹ ਕਲਾਕਾਰੀ ਆਰਟ ਕਰਦੇ ਨੇ ਆਰਟਿਸਟ, ਵੀ ਮਾਰਨਾ ਤਾਂ ਬੰਦਾ ਹੁੰਦਾ। ਪੰਜਾਬੀ ਫਿਲਮਾਂ 'ਚ ਵੀ ਹੁਣ ਚੱਲਿਆ ਇਹ ਕੰਮ ਵੀ ਕਤਲ ਕਰਨ ਮੌਕੇ ਬੜੇ ਪੋਲਾਈਟ ਜੇ, ਬੜੇ ਸਾਊ ਜੇ, ਸਿਵਲਾਈਜ਼ਡ ਜੇ ਬਣ ਕੇ ਕਤਲ ਕਰਨਾ। ਉਵੇਂ ਦੀ ਕੱਲ ਵਾਲੀ ਚਿੱਠੀ 'ਚ ਟੋਨ ਆ ਵੀ ਮੈਂ ਜੀ ਨਵਾਣਾ ਸਿੱਖ ਵਾਂ, ਮੈਂ ਫਲਾਨਾ ਸਿੱਖ ਆ। ਤੇ ਸਾਰੀ ਜਿਹੜੀ ਚਿੱਠੀ ਦੀ ਵਾਰਡਿੰਗ, ਸ਼ਬਦਾਵਲੀ ਆ, ਭਾਵਨਾਵਾਂ, ਉਹ ਇਹ ਆ ਵੀ ਤੁਸੀਂ ਸਮਝਦੇ ਕੀ ਆਪਦੇ ਆਪ ਨੂੰ, ਮੈਨੂੰ ਲਾਓ ਸਜ਼ਾ ਤੇ ਨਿਬੇੜੋ ਮੇਰਾ ਕੰਮ। ਮੈਂ ਤਾਂ ਜੀ ਮੇਰੇ ਕਰਕੇ ਕੰਮ ਬੜਾ ਖਰਾਬ ਹੋਇਆ ਪਿਆ ਜੀ, ਮੈਂ ਤਾਂ ਤੁਹਾਡੇ ਆਖੇ ਲਾ ਕੇ 2.5 ਮਹੀਨੇ ਹੋ ਗਏ ਘਰੇ ਬੈਠਾ। ਹੁਣ ਇਸ ਤੋਂ ਅਗਲੀ ਗੱਲ,
चिट्ठी च लिखदा जिहड़ी गल कि जी आह जिहड़े तुहाडे कोले मेरी शिकायत ला के गए आ ये भी नाल ही हुंदे सी। वो कौन कहंदा भाई वो नाल नहीं सी हुंदे। असीं तां पहले दिन तो ही कहने भी आ जिहड़े ढींडसे हुणी आ, चंदू माजरे हुणी आ, चंदू माजरे दे सब तो भैड़े बयान हुंदे सी उन्हां दिनां च सरसे वाले दे हक च, सारे साਂਭ के रखे हुए ने। जिन्ने लीडर इस मौके सुधार लहर वाले तुरे फिरदे आ इन्हां चों किसे ने घट नहीं कीती। उदों तुहाडियां रल मिल के कौम नाल कीतियां होईयां गदारियां करके पंथ जदों तुहाडे नाल लड़िया तुसीं पंथ नूं भी हंभा दिता। पंथक धिरां पंथक शक्ति कमजोर हो गई और इन्नी कमजोर हो गई कि अज जदों दिल्ली तो कोई नवां हमला होवे तां सिख बड़े बेबस ते लाचार महसूस करदे। बादलकिਆਂ ਦੀ एक करतूत तां ਇਹ आ कि इन्हां ने करतूतां कीतियां पर करतूतां दा विरोध करन वाली सिख संगत नूं भी हंभा छड्डिया। इन्हां ने ਇਹ गल मन्नण वाली है। ਜਿਹਨੂੰ ਇੰਨੀ ਗੱਲ ਦੀ ਸਮਝ लगदी वो परां बैठ के जिन्नियां मर्जी ਐਵੇਂ मार सकदा हवा 'ਚ तलवारां भी चक देंगे। पर असली गल ਇਹ हैगी आ कि कौम नूं हंभाया पिया इन्हां ने। ਇਹ दिल्ली दा काम सौखा कीता इन्हां ने। उपरों ਇਹ ਕਹਿੰਦੇ ने कि जी ਇਹ ਜਿਹੜੇ पंथ प्रस्त सिख ने ये बड़े माड़े आ। इन्हां ने जी ਐਵੇਂ रौला पा पा के सानू जी भी साडा कोई दोष नहीं। सरसे वाले दा जफ्फियां पाओ तुसीं, पंथ नाल धो कमाओ तुसीं। अकाल तख्त साहब, श्रोमणी कमेटी, अकाली दल, दमदमी टकसाल, अखंड कीर्तनी जथा, दिल्ली सिख गुरुद्वारा प्रबंधक कमेटी, चीफ खालसा दीवान सिखां दी हर संस्था नूं कमजोर करो तुसीं ते दोषी पंथ वा तुहाडा। कुल मिला के कल वाली चिट्ठी आ जिहड़ी सुखबीर बादल ने दित्ती आ वो बहुत माड़ी। ते इस टोले नूं इस गल दी कोई शर्म नहीं। कल आई नाल तुरे फिरदियां नूं भी तनखाईए नाल मिलवर्तन नहीं करीदा। ओहो जे मीडिया वाले ने जिहड़े ओनूं एक तनखाईए बंदे दा तां इन्ना होवे भी ओहदे मन ते बोझ पवे भी मैनूं कोई बुलाउंदा तक नहीं। कल ओनूं जिहा जिहा ट्रीटमेंट जिवें ओनूं मिलिया, जिस तरीके नाल मीडिया ओनूं हीरो वांगू डील कर रहा सी, जे ये कुछ किसी तनखाईए नाल हो रहा तो उन्होंने तनखाईया होने का एहसास हो किवें? बिल्कुल यह लिफाफेबाजी है, ये अडंबर आ, यह पखंड चल रहा। कोई भी तनखाईया करार दिता होवे साडे वर्गा सिख घरदियां ने मत्थे घरदियां ने भी रोटी पानी तक दा चाह दा पानी दा गिलास तक नहीं फड़ाउणा, मरण होया पिया होऊगा ते साडे वर्गा खालसा पंथ दे चरनां च लिटदा फिरूगा कि हे सच्चे पातशाह मैनूं बख्श लो, मेरे तो माड़ा हो गया। उन्हां नूं की फर्क है जी? ते इहो जे माहौल विच जदों खालसा पंथ नूं कोई आस नहीं उम्मीद नहीं तो उत्थे जाके चिट्ठियां दे रहे ने कि जी पंथ दीयां जिम्मेवारियां पंजाब दीयां साडे ते सियासी जिम्मेवारियां छेती सानूं तनखाह लाओ ते निबेड़ो ते जिहड़े कंडे बीज दित्ते ने उन्हां दा हल हो जू। तुसीं तां भांडे मार के पंथ च आ जाओगे, सुरखरू हो जाओगे, चाहे चंदू माजरा भी माजरे चाहे सारे 35-40 तुसीं पहली बार मांजणे। अब मैं इत्थे बहुत मेरी आदत आ, मैं सारा अखबार इकट्ठा करादा हुंदा। मैनूं एक दिन इत्थे पनिहारे वाले दे मसले च अखबारां दी फुल्लाफांदी करदिआं नूं एक दिन ओह खबर लभी, सज्जण बैठा कोले एक वो भी हस पिया। कोई अकाली लीडर नहीं सी बचिया जिहदी ओहदे कोले फोटो ना होवे ओहदे भाव सागर च, ते सारिਆਂ ने इत्थे मत्थे टेक के तनखाह भुगती हुई आ। कोई शर्म नहीं कीती, उदों बाद सरसे वाल नूं मत्था टेकण लग गई। कल नूं कोई होर पंथ दोखी होवे उत्थे भी जाणगे। तो इहो जिहा अकाली लीडरां दा तनखाहिया होना, पंथ चों छेकिया होना जां होना कोई अर्थ रखदा? जिहो जे आम आदमी पार्टी वाले ने, जिहो जे कांग्रेस वाले ने, उहो जे ने। इन्हां नूं चलो मान लो अज अकाली दल दा रफड़ जा ना हुंदा, किस नूं आस हैगी आ भी ये चंडीगढ़ पंजाब नूं दबाउण दे मसले उत्ते कुछ कर लैंदी। पहिलां की कर लिया? जिद्दण बरनाले दी सरकार सी ते अगले मुकर गए सी, उदों तो लैके अज तक चंडीगढ़ पंजाब नूं दबाउण लई इन्हां ने कुछ कीता? 15 साल इन्हां दी सरकार रही आ। ਉਹ ਮਸਲੇ ਜਿਨ੍ਹਾਂ ਤੇ ਪੰਥ ਲੜਦਾ ਮਰਦਾ ਰਿਹਾ ਉਹਨਾਂ ਮਸਲਿਆਂ ਦੇ ਉੱਤੇ ਕਦੇ ਕੋਈ ਜ਼ਿੰਮੇਵਾਰੀ ਵਾਲੀ ਭੂਮਿਕਾ ਨਿਭਾਈ ਆ? ਇਹਨਾਂ ਨੇ ਤਾਂ ਮੰਨ ਹੀ ਲਿਆ ਸੀ ਕਿ ਅਸੀਂ ਪੰਥ ਤੇ ਪੰਜਾਬ ਦੀ ਗੱਲ ਨਹੀਂ ਕਰਾਂਗੇ, ਸਾਨੂੰ 5 ਸਾਲ ਸਰਕਾਰ ਚਲਾ ਲੈਣ ਦਿਓ। 15 ਸਾਲ ਸੱਤਾ ਹੰਡਾਰੀ ਆ, 3 ਵਾਰੀ 5 ਸਾਲ ਕੀਤਾ ਕਤਰਿਆ ਕੁਛ ਨਹੀਂ।
ਉਲਟਾ ਜਿਹੜੇ ਕੰਡੇ ਬੀਜੇ ਆ ਸਰਸੇ ਵਾਲੇ ਦਾ ਰੌਲਾ, ਉਹ ਸਰਸੇ ਵਾਲਿਆਂ ਨੂੰ ਕਿਹਨੇ ਮਜ਼ਬੂਤੀ ਦਿੱਤੀ ਹੈ ਜੀ? ਪੰਥ ਦੇ ਸਿਰ ਤੇ ਕਿਹਨੇ ਲਿਆ ਕੇ ਬਿਠਾਉਣਾ ਚਾਹਿਆ ਉਹਨੂੰ? ਪੰਥ ਨੂੰ ਕਮਜ਼ੋਰ ਕਿਹਨੇ ਕਰਨਾ ਚਾਹੇ? ਇਹਨਾਂ ਨੇ। ਫਿਰ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀਆਂ ਦਾ, ਹਿੰਦੀ ਦਾ ਬੋਲਬਾਲਾ ਕਰਨ ਲਈ, ਪੰਜਾਬੀ ਨੂੰ ਕਮਜ਼ੋਰ ਕਰਨ ਲਈ ਜਿੰਨੀ ਸਰਗਰਮੀ ਹੋਈ ਆ, ਉਹ ਸਾਰੀ ਪਹਿਲੀ ਅਕਾਲੀ ਸਰਕਾਰ ਜਿਹੜੀ 1997 ਤੋਂ 2002 ਤੋਂ ਤਾਂ ਹੁੰਦਾ ਸੀ ਉਸ ਵੇਲੇ ਹੋਈ। ਤੇ ਅੱਜ ਮੋਹਾਲੀ ਦੇ ਕੋਲ ਕੁੰਬੜਾ ਪਿੰਡ ਦੇ ਵਿੱਚ 2 ਸਿੱਖ ਨੌਜਵਾਨਾਂ ਨੂੰ, ਸਾਡੇ ਬੱਚਿਆਂ ਨੂੰ ਪ੍ਰਵਾਸੀ ਮਜ਼ਦੂਰਾਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ, ਤੇ ਬਿਲਕੁਲ ਉਵੇਂ ਕਤਲ ਕੀਤਾ ਜਿਵੇਂ ਪਿਛਲੇ ਦਿਨੀ ਇੱਕ ਨਿਹੰਗ ਸਿੰਘ ਨੂੰ ਮਲੇਰਕੋਟਲੇ ਦੇ ਕੋਲੇ ਕਤਲ ਕੀਤਾ ਸੀ। ਸਾਰਾ ਉੱਥੇ ਦਾ ਇਲਾਕਾ ਥਾਣੇ ਨੂੰ ਘੇਰੀ ਬੈਠਾ, ਤੇ ਮਾਈਆਂ ਬੀਬੀਆਂ ਦੀਆਂ ਜਿਹੜੀਆਂ ਲੇਰਾਂ ਨੇ ਉਹ ਅੰਬਰਾਂ ਤੱਕ ਹਿੱਕ ਪਾੜਦੀ ਆ, ਅੰਬਰਾਂ ਦੀ। ਸੁਣੋ ਕਦੇ ਉਸ ਗੱਲ ਨੂੰ ਸਾਰੀ, ਵੀ ਅਸੀਂ ਤਾਂ ਫੇਰ ਅੱਜ ਇੱਥੇ ਬਹਿ ਗਏ ਆ, ਸਾਡੇ ਨਿਆਣਿਆਂ ਤੋਂ ਤਾਂ ਇੰਨਾ ਵੀ ਨਹੀਂ ਕਰ ਹੋਣਾ, ਇਹਨਾਂ ਨੂੰ ਕੱਢੋ। ਇਹ ਸਾਰੇ ਕੰਡੇ ਕਿਹਨੇ ਬੀਜੇ ਜੀ? ਕਿਉਂ ਨਹੀਂ ਪੰਜਾਬ ਦੇ ਵੱਡੇ ਹਤੈਸ਼ੀ ਕਹਾਉਣ ਵਾਲਿਆਂ ਤੋਂ ਕੋਈ ਕਾਨੂੰਨ ਪਾਸ ਕਰ ਹੋਇਆ ਕਿ ਜੇਕਰ ਪੰਜਾਬ ਤੋਂ ਬਾਹਰਲੀਆਂ ਸਟੇਟਾਂ ਆਪਦੇ ਹਿੱਤਾਂ ਦੀ ਰਾਖੀ ਲਈ ਕਾਨੂੰਨ ਬਣਾ ਸਕਦੀਆਂ ਨੇ ਕਿ ਗੈਰ ਪੰਜਾਬੀ ਇੱਥੇ ਜੀ ਕੋਈ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ ਜਾਂ ਉਹਦਾ ਰਾਸ਼ਨ ਕਾਰਡ ਨਹੀਂ ਬਣ ਸਕਦਾ, ਪੰਜਾਬ ਦਾ ਕੋਈ ਧੀ ਪੁੱਤ ਯੂਪੀ ਬਿਹਾਰ ਹਰਿਆਣੇ 'ਚ ਜਾ ਕੇ ਰਹਿਣਾ ਹੋਵੇ, ਉਹਦੀਆਂ ਲਲਕੜੀਆਂ ਕਢਾ ਦਿੰਦਾ ਉੱਥੋਂ ਦਾ ਸਿਸਟਮ। ਪਰ ਇਥੋਂ ਸਾਰੇ ਭਾਰਤ ਦਾ ਜੋ ਤੁਰਦਾ ਇੱਥੇ ਆ ਕੇ ਪੰਜਾਬ ਦੇ ਵਿੱਚ, ਇੱਕ ਤਾਂ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟ ਰਹੀ ਆ, ਸਿੱਖ ਬਹੁਤ ਗਿਣਤੀ ਘਟ ਰਹੀ ਆ, ਉੱਪਰੋਂ ਅਗਲੇ ਤੁਹਾਡੇ ਜਦੋਂ ਗਿਣਤੀ ਘੱਟ ਵਾ ਤੁਰੇ ਜਾਂਦੇ ਤੇ ਚਪੇੜਾ ਮਾਰਦੇ ਆ। ਜਿਹਨੂੰ ਭਈਆਂ ਦਾ, ਪ੍ਰਵਾਸੀ ਮਜ਼ਦੂਰਾਂ ਦਾ ਹੇਜ ਆਉਂਦਾ ਨਾ, ਉਹ ਜਿਹੜਾ ਅੱਜ ਮੋਹਾਲੀ ਕੋਲੇ ਧਰਨਾ ਲੱਗਿਆ, ਉੱਥੇ ਬੀਬੀਆਂ ਦੇ, ਲੋਕਾਂ ਦੇ ਤੁਸੀਂ ਬੋਲ ਸੁਣੋ। ਜਦੋਂ ਲੁਧਿਆਣੇ ਦੇ ਵਿੱਚ 2004-05 ਦੇ ਵਿੱਚ ਅਸੀਂ ਦਲ ਖਾਲਸਾ ਵੱਲੋਂ ਪੰਜਾਬ ਪੰਜਾਬੀਆਂ ਦਾ ਇਸ ਨਾਰੇ ਹੇਠ ਸਰਗਰਮੀ ਕੀਤੀ, ਮੈਨੂੰ ਚੱਕ ਕੇ ਜੈਸਵਾਲ ਨੇ, SSP ਨੇ, ਉਦੋਂ SSP ਸੀ, ਹੁਣ ਉਹ ਸ਼ਾਇਦ ADGP ਇੰਟੈਲੀਜੈਂਸ, ਉਹਨੇ ਜੋ ਕੁਝ ਕੀਤਾ ਉਹ ਮੈਂ ਜਾਣਦਾ। ਪਰ ਅਸੀਂ ਉਦੋਂ ਵੀ ਸਹੀ ਸੀ ਤੇ ਅੱਜ ਵੀ ਕਹਿੰਦੇ ਆ ਕਿ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਰਾਖੀ ਲਈ ਸਾਨੂੰ ਉਹ ਸਾਰਾ ਕੁਝ ਕਰਨਾ ਚਾਹੀਦਾ ਜਿਹਦੇ ਨਾਲ ਸਾਡੇ ਹਿੱਤ ਸੁਰੱਖਿਅਤ ਹੋਣ। ਤੇ ਜਿਨ੍ਹਾਂ ਨੂੰ ਆਪਾਂ ਸੱਤਾ ਦਿੰਨੇ ਆ, ਉਹ ਕਾਹਤੋਂ ਦਿੰਨੇ ਆ? ਅਕਾਲੀ ਦਲ ਨੂੰ ਸੱਤਾ ਕਿਉਂ ਦਿੰਨੇ ਆ? ਕਿ ਸਾਡੇ ਹਿੱਤ ਸੁਰੱਖਿਅਤ ਰਹਿਣ। ਭਈਆਂ ਨੂੰ ਲਿਆ ਕੇ ਇਹ ਵਸਾਉਣ, ਸਰਸੇ ਵਾਲਿਆਂ ਨੂੰ ਜਾਂ ਪੰਥ ਦੇ ਹੋਰ ਦੁਸ਼ਮਣਾਂ ਨੂੰ ਜਿਹੜੀ ਆ ਹਮਾਇਤ ਇਹ ਦੇਣ। ਜਦੋਂ ਸਰਕਾਰ ਬਣੀ ਹੁੰਦੀ ਆ ਉਦੋਂ ਸਭ ਤੋਂ ਵੱਧ ਸਿੱਖ ਨੌਜਵਾਨਾਂ ਦਾ ਘਾਣ ਇਹਨਾਂ ਦੇ ਵੇਲੇ ਪੁਲਿਸ ਕਰਦੀ ਹੈ, ਤੇ ਜਦੋਂ ਇਹ ਮਾੜਾ ਚੰਗਾ ਕਰਦੇ ਆ ਤੇ ਹਰੇਕ ਬੁੱਚੜ ਪੁਲਿਸੀਏ ਦੀ ਰਾਖੀ ਇਹ ਕਰਦੇ। ਸਮੇਤ ਸੈਣੀ ਵਰਗਿਆਂ ਨੂੰ, ਇਜ਼ਹਾਰ ਆਲਮ ਵਰਗਿਆਂ ਨੂੰ ਸਾਂਭਦੇ ਹਜ਼ਾਰਾਂ ਪੰਜਾਬ ਦੀ ਧਰਤੀ ਉੱਤੇ ਇਹੋ ਜਿਹੇ ਲੋਕ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਆ ਸਾਡੇ ਨਾਲ ਕੁੱਤੇ ਖਾਣੀ ਪੁਲਿਸ ਨੇ ਅਕਾਲੀ ਸਰਕਾਰ ਮੌਕੇ ਕੀਤੀ ਸੀ, ਪਿੱਟ ਕੇ ਮਰ ਗਏ, ਕਿਸੇ ਨੇ ਨਹੀਂ ਸੁਣੀ। ਮੋਹਨ ਸਿੰਘ ਭੇਡਵਾਲ ਦੀ ਵੀਡੀਓ ਜ਼ਰੂਰ ਦੇਖਿਓ। ਕੱਲ ਸਰਦਾਰ ਅਜਮੇਰ ਸਿੰਘ ਇੱਕ ਆਪਦੀ ਇੰਟਰਵਿਊ 'ਚ ਉਹਦੀ ਗੱਲ ਕਰ ਰਹੇ ਸੀ, ਪਰਸੋਂ ਚੌਥੇ ਇੱਕ ਹੋਰ ਥਾਂ ਤੋਂ, ਹਰ ਪਾਸੇ ਉਸ ਬੰਦੇ ਦੀ ਗੱਲ ਚੱਲਦੀ ਹੈ। ਹਾਲਾਤ ਦਿਨੋਂ ਦਿਨ ਹੋਰ ਹੱਥੋਂ ਨਿਕਲਦੇ ਜਾ ਰਹੇ ਆ, ਮਾੜੇ ਹੁੰਦੇ ਜਾ ਰਹੇ। ਸੁਨੀਲ ਜਾਖੜ ਨੇ ਉਹ ਗੱਲ ਕਹੀ ਆ ਜਿਹੜੀ ਅਕਾਲੀਆਂ ਨੇ ਕਹਿਣੀ ਸੀ, ਜਿਹੜੀ ਪੰਜਾਬ ਦੇ ਹੋਰ ਸਿਆਸੀ ਲੋਕਾਂ ਨੇ ਕਹਿਣੀ ਸੀ। ਉਹ ਬਾਜੀ ਮਾਰ ਗਿਆ। ਉਹਦੇ ਨਾਲ ਉਹਦਾ ਸਿਆਸੀ ਤੌਰ ਤੇ ਕੋਈ ਫਾਇਦਾ ਹੁੰਦਾ ਜਾਂ ਨਹੀਂ ਹੁੰਦਾ, ਉਹ ਗੱਲ ਆਪਦੀ ਥਾਂ ਤੇ ਹੈ। ਪਰ ਚੰਡੀਗੜ੍ਹ ਪੰਜਾਬ ਦੇ ਹੱਥੋਂ ਖੋਇਆ ਜਾ ਰਿਹਾ। ਹੋ ਸਕਦਾ ਜਾਖੜ ਵੀ ਇਹ ਸੋਚਦਾ ਹੋਵੇ ਵੀ ਚੰਡੀਗੜ੍ਹ ਪੰਜਾਬ ਕੋਲੇ ਬਚੇ ਨਾ ਬਚੇ, ਮੈਂ ਤਾਂ ਕਹਿਣ ਜੋਗਾ ਹੋ ਜਾਊਗਾ ਨਾ ਕਿ ਤੁਹਾਡੇ ਅਕਾਲੀਆਂ ਨਾਲੋਂ ਤਾਂ ਮੈਂ ਚੰਗਾ ਰਿਹਾ। ਜਿਨ੍ਹਾਂ ਨੂੰ ਪੰਥ ਦੇ ਪੰਜਾਬ ਦੇ ਰਾਖੇ ਕਹਿੰਦੇ ਉਹਨਾਂ ਨਾਲੋਂ ਤਾਂ ਮੈਂ ਫੇਰ ਹਾਂ ਦਾ ਨਾਰਾ ਮਾਰਿਆ ਨਾ, ਮੈਂ ਕੈਪਟਨ ਅਮਰਿੰਦਰ ਸਿੰਘ ਨਾਲੋਂ ਵੀ ਚੰਗਾ, ਮੈਂ ਹੋਰ ਸਾਰਿਆਂ ਨਾਲੋਂ ਪੰਜਾਬ ਦੇ ਸਿਆਸੀ ਭਲਵਾਨਾਂ ਨਾਲੋਂ ਚੰਗਾ। ਅੱਜ ਉਹਨੇ ਜਿਹੜੀ ਇੰਟਰਵਿਊ ਦਿੱਤੀ ਆ, ਉਸ ਇੰਟਰਵਿਊ ਨੇ ਲੋਕਾਂ ਨੂੰ ਉਹਦੇ ਹੱਕ ਵਿੱਚ ਪ੍ਰਭਾਵਿਤ ਕਰਨਾ ਹੀ ਕਰਨਾ। ਤੇ ਜਿਹੜੇ ਆ ਸਾਡੇ ਭਲਵਾਨ ਨੇ ਸਿਆਸੀ, ਸਾਡੇ ਪੰਥਕ ਕਹਾਉਣ ਵਾਲੇ, ਅਕਾਲੀ ਕਹਾਉਣ ਵਾਲੇ, ਇਹਨਾਂ ਦਾ ਕੀ ਹਾਲ ਹੈ? ਇਹ ਜਗਰਾਤਿਆਂ ਤੇ ਜਾਣ ਜੋਗੇ ਆ। ਇਹਨਾਂ ਨੂੰ ਪੰਥਕ, ਇਹਨਾਂ ਨੇ ਮੰਨ ਲਿਆ ਹੋਇਆ ਕਿ ਅਸੀਂ ਪੰਥ ਦਾ ਇੰਨਾ ਕੁ ਬੇੜਾ ਗਰਕ ਕਰ ਚੁੱਕੇ ਹਾਂ, ਸਾਨੂੰ ਪੰਥ ਨੇ ਕਦੇ ਵੋਟ ਨਹੀਂ ਪਾਉਣੀ,
ਪੰਥ ਦੋਖੀਆਂ ਦੀ ਵੋਟ ਲੈਣ ਲਈ ਜੋ ਕੁਝ ਕਰ ਹੁੰਦਾ ਕਰੋ। ਆ ਤਾਂ ਇਹਨਾਂ ਨੂੰ ਕੋਈ ਕਿਸੇ ਪੰਥਕ ਧਿਰ ਨੇ ਥੋੜੀ ਸਰਸੇ ਵਾਲੇ ਰੌਲੇ 'ਚ ਇੱਥੇ ਅਕਾਲ ਤਖਤ ਤੇ ਇਹਨਾਂ ਨੂੰ ਲੈ ਕੇ ਆਂਦਾ। ਇਹ ਤਾਂ ਇਹਨਾਂ ਦੇ ਆਪਦੇ ਹੀ, ਕਿਉਂਕਿ ਪੰਥ ਨੇ ਤਾਂ ਸਜ਼ਾ ਦੇਤੀ ਇਹਨਾਂ ਨੂੰ, ਤਨਖਾਹ ਲਵਾਉਣੀ ਨਾ ਲਵਾਉਣੀ, ਭਾਂਡੇ ਮਜਵਾਉਣੇ ਨਾ ਮਜਵਾਉਣੇ, ਇਹ ਗੱਲਾਂ ਤਾਂ ਆਪਦੀ ਥਾਂ ਤੇ ਆ। ਖਾਲਸਾ ਪੰਥ ਨੇ ਤਾਂ ਇਹਨਾਂ ਨੂੰ ਆਪਦੇ ਤੌਰ ਤੇ ਰੱਦ ਕਰ ਦਿੱਤਾ ਹੋਇਆ ਵੀ ਜਾਓ ਭਾਈ ਵਜਾਉਂਦੇ ਫਿਰੋ ਟੱਲੀਆਂ, ਜਾਓ ਹੁਣ ਸਰਸੇ ਵਾਲੇ ਤੋਂ ਲੈ ਲਓ ਵੋਟ। ਸਰਸੇ ਵਾਲੇ ਨੂੰ ਬੀਜੇਪੀ ਨੇ ਉਦੋਂ ਪੂਰਾ ਵਰਤਿਆ ਤੇ ਆਪਦੇ ਹਿੱਤ ਲਈ ਹੁਣ ਹਰਿਆਣੇ 'ਚ ਵੀ ਪੂਰਾ ਵਰਤ ਰਹੇ ਅਗਲੇ। ਇਹਨਾਂ ਨੇ ਕੀ ਕੀਤਾ ਉਦੋਂ? ਜੇ ਕੋਈ ਇਹਨਾਂ ਨੂੰ ਕਹਿੰਦਾ ਸੀ ਵੀ ਬੀਜੇਪੀ ਤੋਂ RSS ਤੋਂ ਮਾੜਾ ਜਿਹਾ ਹਿਸਾਬ ਨਾਲ ਇਹਨਾਂ ਦਾ ਜਿੰਨਾ ਗੰਦਾ ਟੋਲਾ ਉਹ ਸਿੱਖਾਂ ਨੂੰ ਗਾਲਾਂ ਕੱਢਦਾ ਹੁੰਦਾ ਸੀ ਵੀ ਸਾਡੀ ਦਿੱਲੀ ਤੱਕ ਚੱਲਦੀ ਹੈ, ਤੇ ਅਗਲਿਆਂ ਨੇ ਮੁੜ ਕੇ ਹੁਣ ਅਗਲੇ ਕਹਿੰਦੇ ਆ ਵੀ ਜੇਕਰ ਸਾਡੇ ਨਾਲ ਸਮਝੌਤਾ ਕਰਨਾ ਤਾਂ 5-10 ਸੀਟਾਂ ਜਿਹੜੀਆਂ ਲੈਣੀਆਂ ਲੈ ਲਓ, ਅਸੀਂ ਸਾਰੇ ਪੰਜਾਬ ਦੀ ਸੱਤਾ ਲੈਣੀ, ਅਸੀਂ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਬਣਾਉਣਾ, ਤੇ ਜੇਕਰ ਬੀਜੇਪੀ ਦਾ ਭਗਵੇਂ ਬ੍ਰਿਗੇਡ ਦਾ ਹਿੰਦੂ ਮੁੱਖ ਮੰਤਰੀ ਪੰਜਾਬ 'ਚ ਬਣੂ ਤਾਂ ਇਹ ਪੰਜਾਬ ਦੇ ਇਤਿਹਾਸ ਦੇ ਵਿੱਚ ਕੀ ਹੋਣ ਜਾ ਰਿਹਾ ਇਹਦੇ ਬਾਰੇ ਸੋਚ ਕੇ ਬੰਦੇ ਨੂੰ ਕੰਬੜੀ ਛੱਡਣੀ ਚਾਹੀਦੀ ਹੈ। ਉਹ ਪੰਜਾਬ ਜਿਹਦੇ ਬਾਰੇ ਕਹਿੰਦੇ ਹੋ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਉਹ ਪੰਜਾਬ ਜਿਹਦੇ ਬਾਰੇ ਕਹਿੰਦੇ ਆ ਸ਼ਾਹ ਮੁਹੰਮਦ ਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਨ, ਉਹ ਸਾਰਾ ਕੁਝ ਖਤਮ। ਕਿਉਂਕਿ ਭਗਵੇਂ ਬ੍ਰਿਗੇਡ ਦਾ ਥਾਪਿਆ ਹੋਇਆ ਮੁੱਖ ਮੰਤਰੀ ਤਾਂ ਫਿਰ ਜੋ ਕੁਝ ਤਾਰੇ ਦਿਖਾਊਗਾ ਉਹ ਸਭ ਦੇ ਸਾਹਮਣੇ। ਚਲੋ ਆਪਾਂ ਦੂਜੇ ਪਾਸੇ ਨੂੰ ਜਾ ਕੇ ਦੇਖ ਲੈਂਦੇ ਹਾਂ। ਜੇਕਰ ਪੰਜਾਬ ਦੀ ਧਰਤੀ ਉੱਤੇ ਪੰਜਾਬ ਦੇ ਹੱਕਾਂ ਤੇ ਹਿੱਤਾਂ ਦੀ ਗੱਲ ਕਰਨ ਵਾਲਾ ਤੁਹਾਨੂੰ ਕੋਈ ਦਿਖਦਾ ਇਹਨਾਂ ਸਿਆਸੀ ਭਲਵਾਨਾਂ ਤੋਂ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਆ, ਉਹਦੇ ਬਾਰੇ ਕਾਪੀ ਪੈਨ ਲੈ ਕੇ ਬਹਿ ਕੇ ਸੋਚਿਓ ਵੀ ਕੋਈ ਆਸ ਦੀ ਕਿਰਨ ਤੁਹਾਨੂੰ ਕਿਉਂ ਆ ਉਹਦੇ ਚੋਂ, ਹਜੇ ਹੋਰ ਕਿੰਨਾ ਕੁ ਤੁਸੀਂ ਪਰਖਣਾ। ਸੱਚਾਈ ਇਹ ਹੈ ਕਿ ਖਾਲਿਸਤਾਨ ਵਾਲੇ ਪਾਸੇ ਨੂੰ ਤੁਰਨ ਤੋਂ ਬਗੈਰ ਕੋਈ ਰਾਹ ਨਹੀਂ, ਤੇ ਜਿਹੜਾ ਇਹ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਲੋਕ ਨੇ ਇਹ ਸਾਡੀ ਗੁਲਾਮੀ ਨੂੰ ਹੋਰ ਲੰਮਾ ਕਰ ਰਹੇ। ਜਦੋਂ ਕਾਂਗਰਸ ਤੋਂ ਬਾਦਲਕਿਆਂ ਤੋਂ ਦੁਖੀ ਹੋ ਗਏ ਸੀ ਲੋਕ, ਉਦੋਂ ਅਸੀਂ ਸੋਚਦੇ ਸੀ ਵੀ ਹੁਣ ਸ਼ਾਇਦ ਕਹਿਣਗੇ ਕਿ ਵੀ ਖਾਲਿਸਤਾਨ ਵਾਲੇ ਪਾਸੇ ਨੂੰ ਤੁਰੀਏ, ਪਰ ਉਦੋਂ ਆਮ ਆਦਮੀ ਪਾਰਟੀ ਦਾ ਛੁਣਛਣਾ ਮਿਲ ਗਿਆ ਆਪਾਂ ਨੂੰ। ਹੁਣ ਉਹਦੇ ਤੋਂ ਮੋਹ ਭੰਗ ਹੋ ਚੁੱਕਿਆ ਸਾਰਿਆਂ ਦਾ, ਖਾਸ ਤੌਰ ਤੇ ਸਾਡੇ ਉਹਨਾਂ ਪੰਥਕ ਖਾਲਿਸਤਾਨੀ ਭਰਾਵਾਂ ਦਾ ਚੰਗੀ ਤਰ੍ਹਾਂ ਮਾਣ-ਤਾਣ ਹੋ ਚੁੱਕਿਆ ਜਿਹੜੇ ਕਹਿੰਦੇ ਸੀਗੇ ਤੁਹਾਨੂੰ ਸਮਝ ਨਹੀਂ ਹੈਗੀ, ਦੇਖਿਓ ਸਹੀ ਆਪਾਂ ਇਹਨਾਂ ਤੋਂ ਕੰਮ ਲੈਣਾ। ਹੁਣ ਅੱਜ ਦੀ ਤਰੀਕ ਵਿੱਚ ਕੋਈ ਵੀ ਇਹੋ ਜਿਹੀ ਧਿਰ ਨਹੀਂ ਬਚੀ ਜਿਹਦੇ ਬਾਰੇ ਸਿੱਖ ਜਾਂ ਪੰਜਾਬ ਦੇ ਲੋਕ ਕਹਿ ਸਕਣ ਕਿ ਆਪਾਂ ਇਹਨੂੰ ਪਰਖ ਲਈਏ। ਜੇ ਹੁਣ ਹੀ ਇਹ ਗੱਲ ਮੰਨ ਲਈਏ ਕਿ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ, ਤਾਂ ਫੇਰ ਲੜਾਈ ਜੇ ਲੜਨੀ ਹੋਈ ਆ, ਜੇ ਪੰਜਾਬ ਦੇ ਬਚੇ ਖੁਚੇ ਸਿੱਖ ਨੌਜਵਾਨ ਨੇ, ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕਾਂ ਨੇ ਜੇਕਰ ਲੜਨਾ ਹੀ ਆ ਤਾਂ ਫੇਰ ਲੜਾਈ ਖਾਲਿਸਤਾਨ ਦੇ ਇਸ਼ੂ ਤੇ ਲੜੀਏ। ਆ ਜਿਹੜੇ ਬਾਕੀ ਮਾਮਲੇ ਆ ਇਹ ਇਨਕਲੂਡ ਹੋਣ। ਇਹ ਗੱਲਾਂ ਤਾਂ ਜਿਵੇਂ ਕਿਸੇ ਰੋਗੀ ਨੂੰ ਕੋਈ ਬੰਦਾ ਕੋਈ ਕਹਿੰਦਾ ਜੀ ਮੇਰੇ ਇੱਥੇ ਫੈਂਸੀਆਂ ਜਾਂ ਨਿਕਲਦੀਆਂ, ਮੇਰੇ ਫੋੜੇ ਹੋ ਜਾਂਦੇ ਆ, ਮੇਰਾ ਜਾਹ ਹੋ ਜਾਂਦਾ, ਮੇਰੀਆਂ ਅੱਖਾਂ 'ਚ ਜਲਨ ਹੁੰਦੀ ਆ, ਇਹ ਸਾਰੀਆਂ ਤਾਂ ਉਵੇਂ ਦੀਆਂ ਨਿਸ਼ਾਨੀਆਂ ਨੇ। ਅਸਲੀ ਬਿਮਾਰੀ ਜਦੋਂ ਹੋਊਗਾ ਐਕਸਰੇ ਵਗੈਰਾ ਸਾਰਾ ਕਰਕੇ ਉਹ ਕਹਿੰਦਾ ਤੈਨੂੰ ਤਾਂ ਕੈਂਸਰ। ਉਵੇਂ ਹੀ ਇਹ ਜਿਹੜਾ ਚੰਡੀਗੜ੍ਹ ਖੋਹਣਾ, ਪੰਜਾਬ ਦੇ ਵਿੱਚ ਯੂਪੀ ਬਿਹਾਰ ਦੇ ਬੰਦਿਆਂ ਦਾ ਕਬਜ਼ਾ, ਪੰਜਾਬ ਦੇ ਵਿੱਚ ਪੰਜਾਬੀ ਬੋਲੀ ਦਾ ਭੋਗ ਪੈਣ ਵਾਲੀਆਂ ਗੱਲਾਂ, ਪੰਜਾਬ ਦੇ ਵਿੱਚ ਹਿੰਦੂ ਡੋਮੀਨੈਂਸ ਕਰਨੀ, ਇਹ ਸਾਰਾ ਕੁਝ ਕੀ ਆ? ਇਹ ਸਾਰੀਆਂ ਗੁਲਾਮੀ ਦੀਆਂ ਨਿਸ਼ਾਨੀਆਂ ਨੇ। ਅਸਲੀ ਬਿਮਾਰੀ ਗੁਲਾਮੀ ਹੈ। ਅੱਜ ਲੁਧਿਆਣਾ ਪੁਲਿਸ ਨੇ 4 ਹਿੰਦੂ ਕੱਟੜਪੰਥੀਆਂ ਨੂੰ ਮੁਕੱਦਮੇ ਦਰਜ ਕਰਕੇ ਵੀ ਹੇਟ ਸਪੀਚ ਉਹਨਾਂ ਦੀ ਗ੍ਰਿਫਤਾਰੀ ਕੀਤੀ। ਸਾਡੇ ਇੱਕ ਸੱਜਣ ਨੇ ਮੈਨੂੰ ਕਿਹਾ ਕਿ ਇਹ ਬੜਾ ਖਤਰਨਾਕ ਆ। ਇਹਨਾਂ 4 ਨੂੰ ਫੜ ਕੇ ਹੁਣ ਸੋਸ਼ਲ ਮੀਡੀਆ ਉੱਤੇ ਪੰਥ ਦੀ ਗੱਲ ਕਰਨ ਵਾਲੇ 4000 ਸਿੱਖਾਂ ਤੇ ਇਹਨਾਂ ਨੇ ਕਾਰਵਾਈ ਪਾ ਦੇਣੀ। ਇਹ ਗੱਲ ਕੱਲ ਆਪਾਂ ਡਿਸਕਸ ਕੀਤੀ ਸੀ ਕਿ ਜਿਹੜੀ ਹੋਮ ਮਿਨਿਸਟਰੀ ਆ ਉਹ ਕਹਿ ਰਹੀ ਆ ਕਿ ਜੀ ਕੈਨੇਡਾ ਦੇ ਵਿੱਚ ਵਾਪਰੇ ਘਟਨਾਕ੍ਰਮ ਮਗਰੋਂ
ਪੰਜਾਬ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਰੈਡੀਕਲਿਜ਼ਮ ਵੱਧ ਗਏ। ਇਹ ਰੈਡੀਕਲਿਜ਼ਮ ਕਿਹਨੂੰ ਕਹਿੰਦੇ ਆ? ਪੰਥ ਪ੍ਰਸਤੀ ਤੇ ਕੌਮ ਪ੍ਰਸਤੀ ਦੀ ਭਾਵਨਾ। ਸੋ 4 ਬੰਦਿਆਂ ਨੂੰ ਉਹਨਾਂ ਨੂੰ ਅੰਦਰ ਕਰਕੇ ਇਹਨਾਂ ਨੇ ਹੁਣ ਪੰਜਾਬ ਦੇ ਵਿੱਚ ਸਿੱਖ ਨੌਜਵਾਨੀ ਦਾ ਘਾਣ ਕਰਨ ਦਾ ਅਗਲਾ, ਪਰ ਕੋਈ ਹੈਗਾ ਸਿਆਸੀ ਭਲਵਾਨ? ਅੱਗੇ ਤਾਂ ਸੁਖਪਾਲ ਸਿੰਘ ਖਹਿਰਾ ਸੀ, ਉਹਨੂੰ ਇਹਨਾਂ ਨੇ ਜਿੰਨਾ ਕੁ ਰਗੜਿਆ ਉਹ ਵੀ ਨਹੀਂ ਸ਼ਾਇਦ ਬੋਲਦਾ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਇਹਦੇ ਨਾਲੋਂ ਵੀ ਖਤਰਨਾਕ ਦਿਨ ਤੇ ਆਏ ਨੇ ਕੌਮ ਉੱਤੇ। ਪਰ ਪੰਥ ਨੇ ਹਮੇਸ਼ਾ ਇੱਕੋ ਗੱਲ ਕਹੀ ਆ ਨਾ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜੱਗ ਭਾਵੇਂ ਸਾਰਾ ਰੁੱਸ ਜੇ। ਆਓ ਉਸ ਚਿੱਟਿਆਂ ਆਵਾਜ਼ਾਂ ਵਾਲੇ ਸਤਿਗੁਰੂ ਦਾ ਓਟ ਆਸਰਾ ਲੈ ਕੇ ਖਾਲਿਸਤਾਨ ਲਈ ਲੜੀਏ। ਜਿੰਨਾ ਕੁ ਜ਼ੁਲਮ, ਜਿੰਨਾ ਕੁ ਤਸ਼ੱਦਦ, ਜਿੰਨਾ ਕੁ ਵਿਰੋਧ ਚੰਡੀਗੜ੍ਹ ਦੇ ਮਸਲੇ ਤੇ ਜਾਂ ਹੋਰਨਾਂ ਮਸਲਿਆਂ ਤੇ ਝੱਲਣਾ, ਓਨਾ ਹੀ ਖਾਲਿਸਤਾਨ ਦੇ ਮਸਲੇ ਤੇ ਝੱਲਣਾ। ਜੇ ਲੜਨਾ ਹੀ ਆ ਫਿਰ ਖਾਲਿਸਤਾਨ ਲਈ ਲੜੀ। ਇੱਥੇ ਸਮਾਪਤੀ ਆ, ਕੱਲ ਫਿਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।